1998 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਡੈਮੋਕ੍ਰੈਟਿਕ ਸੋਸ਼ਲਿਸਟ ਜੋ ਮੈਲਟ ਕੀਰੋਸ ਆ, ਉਸ ਨੇ 15 ਟਰਮ ਦਾ ਜਿਹੜਾ ਕਾਂਗਰਸਮੈਨ ਸੀ ਕੋਲੋਰਾਡੋ ਹਾਊਸ 'ਚ ਪ੍ਰਾਇਮਰੀ ਦੇ ਵਿੱਚ ਹਰਾ ਦਿੱਤਾ ਹੈਗਾ। ਸਿਰਫ 29 ਸਾਲਾਂ ਦੀ ਆ। ਉਸ ਨੇ ਡਿਆਨਾ ਡਿਗੈਟ, ਜਿਹੜੀ ਕਿ ਹਾਲਾਂਕਿ ਇਹ ਡੈਨਵਰ ਦੇ ਵਿੱਚ ਡੀਪ ਬਲੂ ਸਟੇਟ ਹੈਗੀ ਆ, ਉਸ ਨੂੰ ਜਿਹੜਾ ਆ ਪ੍ਰਾਇਮਰੀ ਦੇ ਵਿੱਚ ਹਰਾ ਦਿੱਤਾ ਹੈਗਾ। ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਹੀ ਆ ਕਿ ਜੋ ਕਿ ਉਸ ਦੀ ਜਿੱਤ ਹੋਈ ਹੈਗੀ ਆ, ਇਹ ਨਿਊਯਾਰਕ ਦੇ ਵਿੱਚ ਜਿਹੜੇ ਵੋਟਰਸ ਨੇ 2 ਡੈਮੋਕ੍ਰੈਟਿਕ ਜਿਹੜੇ ਕਾਂਗਰੈਸ਼ਨਲ ਇਨਕੰਬੈਂਟ ਸੀ ਉਹਨਾਂ ਨੂੰ ਰਿਪਲੇਸ ਕਰਨ ਤੋਂ ਬਾਅਦ ਇਹ ਇੱਕ ਹੋਰ ਜਿੱਤ ਜਿਹੜੀ ਆ ਉਹ ਜਿਹੜੇ ਸੋਸ਼ਲਿਸਟ ਡੈਮੋਕ੍ਰੇਟ ਆ ਉਹਨਾਂ ਦੀ ਹੋਈ ਹੈਗੀ ਆ। ਸੋ ਇਹ ਬੜੀ ਹੈਰਾਨੀ ਦੀ ਗੱਲ ਆ। ਇਥੋਪੀਆ ਦੀ ਰਹਿਣ ਵਾਲੀ ਆ, ਬੋਰਨ ਇਥੋਪੀਆ 'ਚ ਰਹਿਣ ਵਾਲੇ ਦੀ ਬੋਰਨ ਇਥੋਪੀਆ 'ਚ ਹੋਈ ਸੀ 1997 'ਚ, 29 ਸਾਲਾਂ ਦੀ, ਤੇ ਗ੍ਰੈਜੂਏਟ ਲਾ ਸਕੂਲ ਦੀ ਹੈ ਯੂਨੀਵਰਸਿਟੀ ਆਫ ਨੋਟਰਡੇਮ 2022 'ਚ, ਤੇ ਹੁਣ ਜੋ ਆ ਨਿਊਯਾਰਕ ਦੀ ਇੱਕ ਲਾ ਫਰਮ ਦੇ ਵਿੱਚ ਕੰਮ ਕਰਦੀ ਸੀ ਤੇ ਉਸ ਤੋਂ ਬਾਅਦ ਉਸ ਨੂੰ ਫਾਇਰ ਕਰ ਦਿੱਤਾ ਗਿਆ ਕਿ ਉਸਨੇ ਇੱਕ ਪੋਸਟ ਪਾਈ ਸੀ ਵੀ ਹਾਂ ਤੂੰ ਇਹ ਨਹੀਂ ਪਾ ਸਕਦੀ ਹੈਗੀ, ਤੇ ਖਾਸ ਕਰਕੇ ਇਜ਼ਰਾਈਲ ਦੇ ਸੰਬੰਧ ਦੇ ਵਿੱਚ ਸੀਗੀ। ਤੇ ਉਸ ਤੋਂ ਬਾਅਦ ਇਹ ਇੱਥੇ ਆ ਕੇ ਜਿਹੜੀ ਉਸਨੇ ਇਲੈਕਸ਼ਨ ਲੜੀ ਤੇ ਹੁਣ ਜਿਹੜੇ ਸਿਟਿੰਗ ਕਾਂਗਰਸਮੈਨ ਸੀ ਉਹ ਉਸ ਨੂੰ ਜਿਹੜਾ ਹਰਾ ਦਿੱਤਾ ਹੈਗਾ ਦੇ ਵਿੱਚ। ਜੀ, ਇਹ 28ਵੀਂ ਪ੍ਰੋਗਰੈਸਿਵ ਲਾਣੇ ਦੀ ਕੈਂਡੀਡੇਟ ਆ ਜਿਹਨੇ ਹੁਣ ਤੱਕ ਜਿਹੜੇ ਕਹਿ ਸਕਦੇ ਆ ਵੀ ਜਿਹੜੀ ਐਸਟੈਬਲਿਸ਼ਮੈਂਟ ਵਾਲੇ ਆ ਉਹਨਾਂ ਨੂੰ ਪਟਕਣੀ ਜਿਹੜੀ ਇਸ ਦੇ ਵਿੱਚ ਦਿੱਤੀ ਆ। ਸੋ ਹਰਜੋਤ ਸਿੰਘ ਜੀ, ਛੋਟੀ ਗੱਲ ਨਹੀਂ ਆ, ਬਹੁਤ ਵੱਡੀ ਗੱਲ ਆ ਵੀ 15 ਵਾਰ ਤੋਂ 15 ਟਰਮ, ਇੱਕ ਨਹੀਂ, 2 ਨਹੀਂ, 3 ਨਹੀਂ, 15 ਵਾਰ ਤੋਂ ਜਿਹੜੇ ਆ ਉਸ ਨੂੰ ਬੀਬੀ ਨੂੰ ਜਿਹੜੇ ਉਹਨਾਂ ਨੇ ਹਰਾਇਆ। ਡਿਆਨਾ ਡਿਗੈਟ ਸੀਗੀ, ਡੀਪ ਬਲੂ ਡੈਨਵਰ ਦੀ ਜਿਹੜੀ ਉਹ ਡਿਸਟ੍ਰਿਕਟ ਦੇ ਵਿੱਚ। ਇਹ ਹੁਣ ਅੰਡਰਸਟੈਂਡ ਕਰਨਾ ਪੈਣਾ ਆ ਦੋਨਾਂ ਹੀ ਜਿਹੜੀਆਂ ਉਹ ਧਿਰਾਂ ਨੂੰ ਵੀ ਲੋਕ ਜਿਹੜੀ ਐਸਟੈਬਲਿਸ਼ਮੈਂਟ ਪਾਰਟੀ ਆ ਨਾ ਉਹਨਾਂ ਤੋਂ ਜਿਹੜੇ ਉਹ ਅੱਕੇ ਪਏ ਨੇ। ਰੀਸੈਂਟਲੀ ਆਪਾਂ ਦੇਖਿਆ ਵੀ ਜਿਹੜੇ ਮਮਦਾਨੀ ਦੇ 3 ਐਂਡੋਰਸ ਕੀਤੇ ਬੰਦੇ ਸੀਗੇ ਨਿਊਯਾਰਕ ਦੇ ਵਿੱਚ, ਉਹਨਾਂ ਨੇ ਵੀ ਇਨਕੰਬੈਂਟਸ ਨੂੰ ਇੱਕ ਨੂੰ ਜਿਹੜਾ ਉਹ ਹਰਾਇਆ ਸੀ। ਸੋ ਜਿਹੜੇ ਪ੍ਰੋਗਰੈਸਿਵ ਧਿਰ ਹੈਗੀ ਆ ਉਹਨਾਂ ਦਾ ਜਿਹੜਾ ਕੰਟਰੋਲ ਆ, ਸਟਰੋਂਗ ਹੋਲਡ ਆ, ਉਹ ਡੈਮੋਕ੍ਰੇਟ ਪਾਰਟੀ ਦੇ ਵਿੱਚ ਸਟਰੋਂਗ ਹੋ ਰਿਹਾ ਹੈਗਾ। ਇਹ ਜਿਹੜੇ ਨਤੀਜੇ ਆ ਉਹ ਇਸ ਚੀਜ਼ ਨੂੰ ਦੱਸ ਰਹੇ ਹੈਗੇ ਆ। ਇਹ ਜਿਹੜੀਆਂ ਐਸਟੈਬਲਿਸ਼ਮੈਂਟ ਹੁੰਦੀਆਂ ਆ ਇਹਨਾਂ ਨੂੰ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਵੀ ਲੋਕ ਚਾਹ ਕੀ ਰਹੇ ਆ। ਜੋ ਇਸ ਟਾਈਮ ਮਾਹੌਲ ਬਣਿਆ ਪਿਆ ਆ, ਜਿਸ ਤਰੀਕੇ ਦਾ ਹਾਲਾਤ ਬਣੇ ਪਏ ਆ, ਲੋਕ ਵਾਸ਼ਿੰਗਟਨ DC ਤੋਂ ਖਾਸੇ ਪਰੇਸ਼ਾਨ ਨੇ, ਦੁਖੀ ਨੇ। ਜਿਹੜੇ ਲੋਕ ਜਿੱਦਾਂ ਦੀ ਉੱਥੇ ਕਾਰਜਕਾਰੀਆਂ ਕਰ ਰਹੇ ਆ, ਜਿਸ ਦੇ ਵਿੱਚ ਇਜ਼ਰਾਈਲ ਇੱਕ ਬਹੁਤ ਵੱਡਾ ਐਂਗਲ ਦੇ ਤੌਰ ਦੇ ਉੱਤੇ ਆਇਆ। ਅਮਰੀਕਾ ਦੇ ਵਿੱਚ ਸਿਸਟੇਮੈਟਿਕ ਸ਼ਿਫਟ ਜਿਹੜਾ ਉਹ ਆ ਚੁੱਕਾ ਆ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਿਹੜਾ ਉਹ ਜਾਂਦਾ ਆ। ਸੋ ਜਿਹੜੇ ਵੋਟਰਸ ਆ ਉਹ ਐਂਗਰੀ ਨੇ ਵਾਸ਼ਿੰਗਟਨ ਤੋਂ, ਤੇ ਕੋਲੋਰਾਡੋ ਦੀਆਂ ਜਿਹੜੀਆਂ ਪ੍ਰਾਇਮਰੀ ਦੇ ਵਿੱਚ ਇਸ ਨਤੀਜੇ ਨੇ ਇਹ ਚੀਜ਼ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਕਨਫਰਮ ਕੀਤਾ ਆ। ਸਿਟਿੰਗ ਹਾਊਸ ਮੈਂਬਰ ਤੇ ਸਿਟਿੰਗ ਸੈਨੇਟਰ ਦੋਨੋਂ ਹੀ ਜਿਹੜੀਆਂ ਕੀ ਰੇਸਿਸ ਆ ਉੱਥੇ ਸਟੇਟ ਦੇ ਵਿੱਚ ਹਾਰ ਗਏ ਹੈਗੇ ਆ। ਸੋ 29 ਸਾਲਾਂ ਦੀ ਮੈਲਟ ਕੀਰੋਸ ਨੇ 15 ਟਰਮ ਦੀ ਰਿਪਰੈਜ਼ੈਂਟੇਟਿਵ ਡਿਆਨਾ ਡਿਗੈਟ, ਜਿਹੜੀ ਕਿ ਆਪ ਖੁਦ ਇੱਕ ਲਿਬਰਲ ਆ, 30 ਸਾਲ ਤੋਂ ਉੱਥੇ ਇਨਕੰਬੈਂਟ ਆ, ਉਸ ਨੂੰ ਇਹਨਾਂ ਨੇ ਜਿਹੜਾ ਉਹ ਹਰਾ ਦਿੱਤਾ। ਸੋ ਕਹਿੰਦੇ ਵੀ ਇਹ ਜਿਹੜੀ ਪ੍ਰਾਇਮਰੀ ਰੇਸ ਆ, ਖਾਸ ਕਰਕੇ ਜਿਹੜੇ DC ਦੇ ਨਾਲ ਕਿਸੇ ਦੇ ਵੀ ਟਾਈਜ਼ ਆ, ਉਹਨਾਂ ਦੇ ਲਈ ਉਹ ਜ਼ਹਿਰ ਵਾਲਾ ਕੰਮ ਕਰ ਰਹੀਆਂ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਲੋਕਾਂ ਦਾ ਰਵੱਈਆ ਬਹੁਤ ਜ਼ਿਆਦਾ ਜਿਹੜਾ ਉਹ ਬਦਲ ਰਿਹਾ ਆ। ਅਮਰੀਕਾ ਕੀ ਵਾਕਿਆ ਹੀ ਇੱਕ ਸੋਸ਼ਲਿਸਟ ਵੇਵ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਆ, ਜਿੱਥੇ ਇਹ ਸਾਰੇ ਲੋਕ ਇੱਦਾਂ ਦੀ ਵਿਚਾਰਧਾਰਾ ਵਾਲੇ ਲੋਕ ਆ, ਉਹਨਾਂ ਦੀ ਲਗਾਤਾਰ ਜਿਹੜੀ ਇੱਥੇ ਜਿੱਤ ਹੋ ਰਹੀ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਕਾਫੀ ਜ਼ਿਆਦਾ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਜਿਹੜਾ ਕਤਰ ਵਾਲਿਆਂ ਨੇ ਉਹਨਾਂ ਨੂੰ ਜਹਾਜ਼ ਦਿੱਤਾ ਸੀ, ਉਹ ਕਹਿੰਦੇ ਵੀ ਅਮਰੀਕਾ ਵਾਲੇ ਨਹੀਂ ਇਦਾਂ ਦਾ ਜਹਾਜ਼ ਬਣਾ ਸਕਦੇ। ਇਹ ਹੁਣ ਤੁਸੀਂ ਹਿਸਾਬ ਲਾ ਲਓ, 에ਅਰ ਫੋਰਸ 1 ਉਹਨਾਂ ਨੇ ਇਨੋਗਰਲ ਕੀਤਾ ਤੇ ਉਹਦੇ ਵਿੱਚ ਜੋ ਇੱਕ ਤਰ੍ਹਾਂ ਨਾਲ ਫਲਾਈ ਵੀ ਕੀਤਾ ਹੈਗਾ ਆ। ਪਰ ਆਹ ਜਿਹੜੀ ਸਟੇਟਮੈਂਟ ਆ, ਇਹ ਹੁਣ ਸਟੇਟਮੈਂਟ ਵੀ ਕਾਫੀ ਜਿਹੜੀ ਆ ਮੀਡੀਆ ਦੇ ਵਿੱਚ ਫੈਲੂਗੀ। $400 ਮਿਲੀਅਨ ਦਾ ਕੀਮਤ ਵਾਲਾ ਜਿਹੜਾ ਜਹਾਜ਼ ਆ ਉਹ ਕਤਰ ਵਾਲਿਆਂ ਨੇ
ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਦਿੱਤਾ ਸੀਗਾ ਐਜ਼ ਏ ਗਿਫਟ। ਤੇ ਉਸ ਤੋਂ ਬਾਅਦ ਮਿਲੀਅਨਸ ਆਫ ਡਾਲਰ ਹੋਰ ਜਿਹੜੇ ਆ ਇਹਨੂੰ ਜਿਹੜੇ ਹੋਰ ਫਿਕਸ ਕਰਨ ਦੇ ਉੱਤੇ ਲੱਗੇ ਹੈਗੇ ਆ। ਤੇ ਹੁਣ ਇਹ ਕਹਿੰਦੇ ਵੀ ਸਭ ਤੋਂ ਮਹਿੰਗਾ ਗਿਫਟ ਆ ਪ੍ਰੈਜ਼ੀਡੈਂਟ ਦੇ ਲਈ ਕਿਸੇ ਵੱਲੋਂ ਦਿੱਤਾ ਗਿਆ ਹੋਵੇ। ਸੋ ਇਹ ਫਲਾਈਟ ਜਿਹੜੀ ਆ ਉਹਨਾਂ ਨੇ ਪਹਿਲੀ ਵਾਰੀ ਲਈ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ। ਤੇ ਹੁਣ 250ਵੀਂ ਜਿਹੜੀ ਬਰਥਡੇ ਅਮਰੀਕਾ ਦੀ ਫੈਸਟੀਵਿਟੀਜ਼ ਹੋਣੀਆਂ ਹੈਗੀਆਂ ਆ, ਉਹਦੇ ਵਿੱਚ ਵੀ ਜਿਹੜਾ ਆ ਉਹ ਹਿੱਸਾ ਲੈਣ ਜਾਣਗੇ ਵੱਖ-ਵੱਖ ਏਰੀਆ ਦੇ ਉੱਪਰ। ਤੇ 747 ਜਿਹੜਾ ਨਵਾਂ ਆ ਇਹ ਜੁਆਇੰਟ ਬੇਸ ਐਂਡਰਿਊ ਜੋ ਮੈਰੀਲੈਂਡ ਦੇ ਵਿੱਚ ਆ, ਉੱਥੇ ਜੂਨ 19 ਨੂੰ ਪਹੁੰਚਿਆ ਸੀ। ਤੇ ਉਸ ਤੋਂ ਬਾਅਦ ਜੋ 에ਅਰ ਫੋਰਸ ਨੇ ਇਹ ਕਿਹਾ ਵੀ ਫਾਈਨਲ ਐਗਜ਼ਾਮ ਸਾਰਾ ਇਹਦਾ ਚੈੱਕ ਕੀਤਾ ਗਿਆ, ਜਿਹੜਾ ਇਸ ਨੂੰ ਮੋਡੀਫਾਈ ਕੀਤਾ ਗਿਆ ਹੈਗਾ 에ਅਰਕ੍ਰਾਫਟ ਨੂੰ। ਤੇ 에ਅਰ ਫੋਰਸ ਦੇ ਸਪੋਕਸਪਰਸਨ ਨੇ ਇਹ ਕਿਹਾ ਆ ਵੀ ਜਦੋਂ ਸਾਰੇ ਟੈਸਟ ਕੰਪਲੀਟ ਹੋ ਗਏ WVC-2B ਬ੍ਰਿਜ ਤੇ ਇਹ ਪ੍ਰੈਜ਼ੀਡੈਂਸ਼ੀਅਲ 에ਅਰਲਿਫਟ ਗਰੁੱਪ ਨੂੰ ਜੁਆਇਨ ਕਰ ਜਾਊਗਾ। ਜੀ। ਹੁਣ ਵੈਸੇ ਤਾਂ ਹਰਜੋਤ ਸਿੰਘ ਜੀ ਪਤਾ ਨਹੀਂ ਕਿਉਂ ਇਹਨਾਂ ਨੇ ਬਿਆਨ ਦਿੱਤਾ, ਹੈ ਤਾਂ ਬੋਇੰਗ ਦਾ ਬਣਿਆ ਜਹਾਜ਼, ਤੇ ਬੋਇੰਗ ਤਾਂ ਅਮਰੀਕਾ 'ਚ ਹੀ ਬਣਦਾ ਆ। ਸੋ ਇਹ ਕਿਉਂ ਇਸ ਤਰੀਕੇ ਦੇ ਨਾਲ ਕਹਿ ਰਹੇ ਆ? ਹੁਣ ਜੋ ਵੀ ਉਹਦੇ ਵਿੱਚ ਅੰਦਰ ਲੱਗਾ ਉਹ ਵੀ ਅਮਰੀਕਾ 'ਚ ਹੀ ਸਾਰਾ ਕੁਛ ਲੱਗ ਕੇ ਆਇਆ ਆ। ਪਰ ਇਹ ਆ ਵੀ ਜਿਹੜੀ ਬਲੇਟੈਂਟ ਇਸ ਤਰੀਕੇ ਦੇ ਨਾਲ, ਹੁਣ ਇਹ ਨਹੀਂ ਪਤਾ ਵੀ ਜਾਂਦੇ ਜਾਂਦੇ ਆਪਣੇ ਨਾਲ ਲੈ ਜਾਣਗੇ ਜਾਂ ਇਹ ਅਸਲ ਦੇ ਵਿੱਚ 에ਅਰਫੋਰਸ 1 ਹੀ ਬਣਿਆ ਰਹੂਗਾ, ਜਾਂ ਜਿੰਨੀ ਦੇਰ ਤੱਕ ਇਹ ਅਹੁਦੇ ਤਾਂ ਉਦੋਂ ਤੱਕ ਇਹਨੂੰ ਵਰਤਣਗੇ, ਤੇ ਸ਼ਾਇਦ ਇਹਨਾਂ ਨੇ ਪਰਸਨਲੀ ਬਾਅਦ ਦੇ ਵਿੱਚ ਰੱਖ ਵੀ ਜਿਹੜਾ ਉਹ ਲੈਣਾ ਹੋਵੇ। ਇਹ ਹੁਣ ਆਉਣ ਵਾਲਾ ਸਮਾਂ ਹੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਦੱਸੇਗਾ ਵੀ ਕੀ ਇਸ ਦੇ ਵਿੱਚ ਬਣਦਾ ਆ। ਪਰ ਮਿਲਾ ਤਾਂ ਬੋਇੰਗ ਦਾ ਹੀ ਸੀਗਾ ਹਰਜੋਤ ਸਿੰਘ ਜੀ ਜਹਾਜ਼, ਤੇ ਬੋਇੰਗ ਕੰਪਨੀ ਤਾਂ ਆਪਣੀ ਅਮਰੀਕਾ ਦੀ ਆ। ਸੋ ਇਹ ਪਤਾ ਨਹੀਂ ਕਿਉਂ ਇਹਨਾਂ ਨੇ ਇਸ ਤਰੀਕੇ ਦੇ ਨਾਲ ਬਿਆਨ ਦਿੱਤਾ ਵੀ ਜਿੱਦਾਂ ਦਾ ਉਹ ਜਹਾਜ਼ ਬਣਾਇਆ, ਕਿਤੇ ਬਣਾਏ ਨਹੀਂ ਸਕਦੇ ਅਮਰੀਕਾ ਵਾਲੇ, ਸਾਰੇ ਜਹਾਜ਼ ਤਾਂ ਇੱਥੋਂ ਹੀ ਵਿਕਦੇ ਆ। ਇਹ ਦੇਖਣ ਵਾਲੀ ਗੱਲ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਆਇਆ ਆ, ਇਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਨਾਖੁਸ਼ ਨੇ ਬਹੁਤ ਸਾਰੇ ਜਿਹੜੇ GOP ਵਾਲੇ ਰਿਪਬਲਿਕਨ ਦਾ ਖਾਸ ਕਰਕੇ ਨਾਖੁਸ਼ ਨੇ। ਤੇ ਇਹ ਜਿਹੜੀ ਇੱਕ ਗੱਲ ਚਰਚਾ ਉਹ ਜ਼ਿਆਦਾ ਜਿਹੜੀ ਇਸ ਟਾਈਮ ਉੱਠ ਰਹੀ ਆ ਵੀ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਆ, ਇਹ ਸਿਰਫ ਜਿਹੜੇ ਸਲੇਵਰੀ ਚੋਂ ਨਿਕਲੇ ਹੋਏ ਕਾਲੇ ਮੂਲ ਦੇ ਲੋਕ ਸੀ ਉਹਨਾਂ ਨੂੰ ਹੱਕ ਪ੍ਰਦਾਨ ਕਰਨ ਦੇ ਲਈ ਉਸ ਟਾਈਮ ਦੇ ਉੱਤੇ ਅਮੈਂਡਮੈਂਟ ਲਿਆਂਦੀ ਜਿਹੜੀ ਉਹ ਗਈ ਸੀਗੀ। ਤੇ ਪਰ ਇਹ ਆ ਵੀ ਇਹਦੇ ਵਿੱਚ ਉਹਨਾਂ ਨੇ ਹੁਣ ਦੇਖਣਾ ਆ ਵੀ ਅੱਗੇ ਕੀ ਜਿਹੜਾ ਹੋਊਗਾ। ਪਰ ਕੱਲ ਜਿਹੜੇ ਚੀਫ ਜਸਟਿਸ ਆ ਉਹਨਾਂ ਨੇ ਕਿਹਾ ਵੀ ਇਹ ਹੱਕਾਂ ਦਾ ਵਾਅਦਾ ਕੀਤਾ ਸੀਗਾ ਇਸ ਅਮੈਂਡਮੈਂਟ ਦੇ ਫਰੇਮਰਸ ਨੇ, ਤੇ ਉਹ ਹੱਕ ਅਸੀਂ ਤੁਹਾਨੂੰ ਜਿਹੜਾ ਉਹ ਦੇ ਰਹੇ ਆ ਵੀ ਜਿਹੜਾ ਵੀ ਕੋਈ ਇੱਥੇ ਜਨਮਿਆ ਆ ਉਹ ਸਿਟੀਜ਼ਨ ਜਿਹੜਾ ਉਹ ਹੋਣਾ ਚਾਹੀਦਾ ਆ। ਸਟੀਵਨ ਮਿਲਰ ਜਿਹੜਾ ਕਿ ਸਾਰਿਆਂ ਨੂੰ ਹੀ ਬਾਹਰ ਇਮੀਗ੍ਰੇਸ਼ਨ ਦੇ ਬੇਸ ਦੇ ਉੱਤੇ ਕੱਢਣ ਨੂੰ ਫਿਰਦਾ ਆ, ਉਹ ਵੀ ਖਾਸਾ ਜਿਹੜਾ ਉਹ ਨਿਰਾਸ਼ ਨਜ਼ਰ ਆਇਆ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਦੇ ਵਿੱਚ। ਇਹ ਜਿਹੜਾ ਸਟੀਵਨ ਮਿਲਰ ਆ ਫੌਕਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਗੁੱਸੇ ਦੇ ਵਿੱਚ ਆ ਕੇ ਇਦਾਂ ਦੀਆਂ ਜਿਹੜੀਆਂ ਆ ਉਹ ਗੱਲਾਂ ਉੱਥੇ ਕਹਿ ਰਹੇ ਸੀਗੇ। ਸੋ ਹੁਣ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਜਿਹੜੇ ਬ੍ਰੈਟ ਕੈਵਨਾ ਆ, ਬੇਸਿਕਲੀ ਦੋ ਚੀਜ਼ਾਂ ਜਿਹੜੀਆਂ ਵਾਪਰੀਆਂ ਇਸ ਫੈਸਲੇ 'ਚ। ਸੁਪਰੀਮ ਕੋਰਟ ਨੇ ਇਹ ਜਿਹੜਾ ਕਿਹਾ ਵੀ ਜਿਹੜਾ ਟਰੰਪ ਹੋਣਾ ਨੇ ਇਹ ਐਗਜ਼ੈਕਟਿਵ ਆਰਡਰ ਲਿਖਿਆ ਸੀਗਾ ਇਹ ਅਨਕਨਸਟੀਟਿਊਸ਼ਨਲ ਸੀਗਾ, ਵੀ ਇਸ ਤਰੀਕੇ ਦੇ ਨਾਲ ਤੁਸੀਂ ਸੰਵਿਧਾਨ ਦੀ ਅਮੈਂਡਮੈਂਟ ਨਹੀਂ ਇਦਾਂ ਜਿਹੜੀ ਉਹ ਕਰ ਸਕਦੇ। ਸੋ ਜਿਹੜੇ ਬ੍ਰੈਟ ਕੈਵਨਾ ਉਹਨਾਂ ਨੇ ਆਪਣਾ ਓਪੀਨੀਅਨ ਲਿਖਿਆ ਸੀ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਵੀ ਜੇ ਤੁਸੀਂ ਇਦਾਂ ਦਾ ਕੋਈ ਸੋਧ ਕਰਨੀ ਚਾਹੁੰਦੇ ਆ ਤਾਂ ਇਹਦੇ ਲਈ ਤੁਹਾਨੂੰ ਜਿਹੜੀ ਕਾਂਗਰਸ ਤੇ 3/4 ਸਟੇਟਸ ਆ ਉਹਨਾਂ ਦਾ ਸਹਾਰਾ ਲੈ ਕੇ ਜਿਹੜੀ ਅਮੈਂਡਮੈਂਟ ਆ ਉਹ ਕਰਨੀ ਪੈਣੀ ਹੈਗੀ ਆ, ਜੋ ਕਿ ਹਾਲ ਦੀ ਘੜੀ ਥੋੜੀ ਦੂਰ ਦੀ ਗੱਲ ਨਜ਼ਰ ਜਿਹੜੀ ਉਹ ਆਊਗੀ। ਸੋ ਪਤਾ ਨਹੀਂ ਵੀ ਇਹ ਚੀਜ਼ ਬਣ ਸਕਦੀ ਆ ਜਾਂ ਨਹੀਂ। ਤੇ ਦੂਜੇ ਪਾਸੇ ਜਿਹੜੇ ਸੀਗੇ ਜਸਟਿਸ ਨੀਲ ਗੌਰਸਚ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਮੁੱਢੋਂ ਨਹੀਂ ਰੱਦ ਕੀਤਾ, ਉਹਨਾਂ ਨੇ ਰਿਜੈਕਟ ਵੀ ਕੀਤੀ। ਉਹਨਾਂ ਨੇ ਕਿਹਾ ਵੀ ਹਾਂ ਇਹ ਬਰਥ ਰਾਈਟ ਸਿਟੀਜ਼ਨਸ਼ਿਪ ਜਿਸ ਰੂਪ ਦੇ ਵਿੱਚ ਹੈਗੀ ਇਸ ਰੂਪ 'ਚ ਨਹੀਂ ਰਹਿਣੀ ਚਾਹੀਦੀ, ਇਹਦੇ ਵਿੱਚ ਸੋਧ ਹੋਣੀ ਚਾਹੀਦੀ ਆ। ਉਹਨਾਂ ਨੇ ਥੋੜੀ ਜਿਹੜੀ ਕਹਿ ਲਓ ਵੀ ਸੂਖਮ ਗੱਲ ਉਹਨਾਂ ਨੇ ਕੀਤੀ। ਉਹ ਕਹਿੰਦੇ ਵੀ ਈਵਨ ਦੋ ਜੇ ਤੁਸੀਂ ਇੱਥੇ ਗੈਰ ਕਾਨੂੰਨੀ ਵੀ ਆ, ਇਲੀਗਲ ਵੀ ਆ, ਤੁਹਾਡਾ ਸਟੇਟਸ ਨਹੀਂ ਵੀ ਹੈਗਾ, ਜੇ ਤੁਹਾਡਾ ਨਿਆਣਾ ਜੰਮਦਾ ਆ ਉਹਨੂੰ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਜੇ ਤੁਸੀਂ ਇੱਥੇ ਦੇ ਡੋਮਿਸਾਈਲ ਆ। ਇਹ ਨਹੀਂ ਵੀ ਤੁਸੀਂ ਆਏ ਨਿਆਣਾ ਜੰਮਿਆ ਤੇ ਉਹ ਜਿਹੜਾ ਸਿਟੀਜ਼ਨ ਜਿਹੜਾ ਹੋ ਜਾਵੇ, ਕਹਿੰਦੇ ਇਦਾਂ ਨਹੀਂ ਹੋਣਾ ਚਾਹੀਦਾ।
ਇਹਦੇ ਵਿੱਚ ਇਕੱਲੀ ਜੀਓਗ੍ਰਾਫੀ ਨਹੀਂ ਮੈਟਰ ਕਰਨੀ ਚਾਹੀਦੀ, ਇਹਦੇ ਵਿੱਚ ਇਹ ਚੀਜ਼ ਮੈਟਰ ਕਰਨੀ ਚਾਹੀਦੀ ਆ ਵੀ ਉਹਦਾ ਇੱਥੇ ਘਰ ਆ, ਉਹਦਾ ਕਾਰੋਬਾਰ ਆ, ਜਾਂ ਕਿਤੇ ਕੰਮ ਕਰਦੇ ਆ, ਵੀ ਉਹ ਇੱਥੇ ਰਹਿ ਰਹੇ ਆ ਅਸਲ ਦੇ ਵਿੱਚ। ਜੇ ਉਹ ਕੁਝ ਸਮੇਂ ਤੋਂ ਰਹਿ ਰਹੇ ਹੋਣ ਤਾਂ ਫਿਰ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਹ ਮਿਲਣੀ ਜਿਹੜੀ ਉਹ ਚਾਹੀਦੀ ਆ। ਸੋ ਇਹ ਇਦਾਂ ਦੇ ਓਪੀਨੀਅਨ ਕਰਨ ਦੇ ਨਾਲ, ਲਿਖਣ ਦੇ ਨਾਲ, ਜਿਹੜੇ ਜਸਟਿਸ ਨੀਲ ਗੌਰਸਚ ਆ, ਉਹਨਾਂ ਨੇ ਕਿਤੇ ਨਾ ਕਿਤੇ ਕੋਈ ਹੋਰ ਰਾਹ ਵੀ ਇਸ ਦੇ ਵਿੱਚ ਕਹਿੰਦੇ ਵੀ ਉਹ ਛੱਡ ਦਿੱਤਾ ਹੁੰਦਾ ਆ, ਵੀ ਹਾਂ ਤੁਸੀਂ ਇਸ ਐਂਗਲ ਤੋਂ ਵੀ ਜਿਹੜਾ ਉਹ ਸੋਚਿਆ ਜਾ ਸਕਦਾ ਆ ਜੇ ਕੋਈ ਅਮੈਂਡਮੈਂਟ ਕਰਨੀ ਤੁਸੀਂ ਚਾਹੁੰਦੇ ਹੁੰਦੇ ਆ। ਆਲਰੇਡੀ ਜਿਹੜੇ ਐਂਕਰ ਬੇਬੀਜ਼ ਦੇ ਉਲਟ ਐਂਡੀ ਓਗਲਸ ਦੇ ਦੁਆਰਾ ਇੱਕ ਨਵਾਂ ਬਿੱਲ ਲਿਆਂਦਾ ਜਾ ਰਿਹਾ, ਆਪਾਂ ਕੱਲ ਸ਼ਾਮ ਦੇ ਪ੍ਰੋਗਰਾਮ 'ਚ ਵੀ ਇਹ ਜਿਹੜਾ ਉਹ ਦੱਸਿਆ ਸੀਗਾ। ਸੋ 1898 ਸਨ ਦਾ ਪੁਰਾਣਾ ਜਿਹੜਾ ਇੱਕ ਕੇਸ ਆ, ਉਸ ਆਧਾਰ ਦੇ ਉੱਤੇ ਸੁਪਰੀਮ ਕੋਰਟ ਨੇ ਇਹ ਚੀਜ਼ ਨੂੰ ਇੱਕ ਹਿਸਾਬ ਦੇ ਨਾਲ ਦੁਬਾਰਾ ਕਨਫਰਮ ਕਰ ਦਿੱਤਾ ਵੀ ਕੋਈ ਵੀ ਬੱਚਾ ਜਿਸ ਦਾ ਅਮਰੀਕਨ ਧਰਤੀ ਦੇ ਉੱਤੇ ਜਨਮ ਹੁੰਦਾ ਆ, ਉਹ ਆਟੋਮੈਟਿਕਲੀ ਬਾਏ ਬਰਥ US ਸਿਟੀਜ਼ਨ ਜਿਹੜਾ ਉਹ ਹੋਵੇਗਾ। ਇਸ ਦੇ ਵਿੱਚ ਜਿਹੜੇ ਇਹਦੇ ਕ੍ਰਿਟਿਕ ਆ ਇਸ ਅਮੈਂਡਮੈਂਟ ਦੇ, ਉਹ ਇਹ ਕਹਿੰਦੇ ਆ ਵੀ ਜਿਹੜੀ ਸਰੋਗੇਸੀ ਆ ਉਹਦੇ ਨਾਲ ਬੜੀ ਜਿਹੜੀ ਉਹ ਪ੍ਰੋਬਲਮ ਆਉਂਦੀ ਆ। ਉਹ ਕਹਿੰਦੇ ਵੀ ਮਾਪੇ ਜਿਹੜੇ ਆ ਉਹ ਬਾਹਰ ਬੈਠੇ ਨੇ, ਉਹ ਆਪਣੇ ਬੱਚੇ ਨੂੰ ਇੱਥੇ ਕਿਸੇ ਅਮਰੀਕਨ ਜਿਹੜੀ ਆ ਮਾਂ ਆ ਉਹਦੇ ਗਰਭ ਦੇ ਵਿੱਚ ਆਪਣਾ ਬੱਚਾ ਆ, ਉਸ ਨੂੰ ਬੇਸਿਕਲੀ ਗਰਭ ਰੈਂਟ ਕਰਨ ਵਾਲੀ ਗੱਲ ਹੋ ਜਾਂਦੀ ਆ ਜਿਹੜੀ ਸਰੋਗੇਸੀ ਹੁੰਦੀ ਆ, ਵੀ ਉਹ ਫਿਰ ਬੱਚਾ ਉਹਨਾਂ ਦਾ ਆ, ਉਹ ਰਹਿ ਭਾਵੇਂ ਉਹ ਮੁਲਕ ਕਿਸੇ ਵੀ ਮੁਲਕ 'ਚ ਰਹਿ ਰਹੇ ਹੋਣ ਤੇ ਉਹ ਸਿਟੀਜ਼ਨ ਬਣ ਜਿਹੜਾ ਉਹ ਜਾਂਦਾ ਤੇ ਫਿਰ ਉਸ ਦੇ ਜ਼ਰੀਏ ਰਾਹ ਜਿਹੜਾ ਉਹ ਖੁੱਲ ਜਾਂਦਾ ਹੈਗਾ। ਸੋ ਇਹ ਚੀਜ਼ ਦਾ ਜਿਹੜਾ ਇਸ ਟਾਈਮ ਖਾਸਾ ਜਿਹੜਾ ਉਹ ਰੌਲਾ ਪੈ ਰਿਹਾ ਆ। ਪਰ ਕੱਲ ਸੁਪਰੀਮ ਕੋਰਟ ਨੇ ਇਹ ਕਨਫਰਮ ਕਰ ਦਿੱਤਾ ਵੀ ਟਰੰਪ ਹੁਣਾਂ ਦਾ ਜਿਹੜਾ ਐਗਜ਼ੈਕਟਿਵ ਆਰਡਰ ਆ ਉਹ ਅਨਲਾਫੁਲ ਤੇ ਅਨਕਨਸਟੀਟਿਊਸ਼ਨਲ ਸੀਗਾ। ਇਸ ਕਰਕੇ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਆ ਜਿਉਂਦੀ ਤਿਉਂ ਉਸੇ ਤਰੀਕੇ ਦੇ ਨਾਲ ਬਰਕਰਾਰ ਜਿਹੜੀ ਉਹ ਰਹੇਗੀ। ਸਟੀਵਨ ਮਿਲਰ ਹੁਣਾਂ ਨੇ ਫੌਕਸ ਦੇ ਉੱਤੇ ਜਿਹੜਾ ਉਹ ਜਾ ਕੇ ਜਿਹੜਾ ਉਹ ਕਿਹਾ, ਜਿਹੜਾ 40 ਸਾਲ ਦਾ ਖੁਦ ਹੈਗਾ ਆ ਆਪ, ਸਟੀਵਨ ਮਿਲਰ, ਕਹਿੰਦੇ ਵੀ ਲੈਟਸ ਜਸਟ ਕਾਲ ਇਟ ਲਾਈਕ ਇਟ ਇਜ਼, ਜਸਟਿਸ ਰੌਬਰਟਸ ਐਂਡ ਜਸਟਿਸ ਬੈਰਟ decided to cave to radical left, ਵੀ ਕਹਿੰਦੇ ਵੀ ਰੈਡੀਕਲ ਲੈਫਟ ਦੇ ਮੋਰੇ ਜਿਹੜਾ ਉਹ ਝੁੱਕ ਗਏ ਹੈਗੇ ਆ। ਜਿਹੜੀ ਜਸਟਿਸ ਐਮੀ ਕੋਨੀ ਬੈਰਟ ਆ, ਉਹਨਾਂ ਦੇ ਉਲਟ ਕਾਫੀ ਜ਼ਿਆਦਾ ਗੁੱਸਾ, ਖਾਸ ਕਰਕੇ ਮਾਗਾ ਦੇ ਵਿੱਚ ਪਹਿਲਾਂ ਵੀ ਆ, ਜਦੋਂ ਆਪਾਂ ਦੇਖਿਆ ਸੀ ਵੀ ਇਹਨਾਂ ਨੇ ਉਸ ਫੈਸਲੇ ਦੇ ਵਿੱਚ ਵੀ ਹਾਮੀ ਭਰੀ ਸੀਗੀ ਵੀ ਜਿਹੜੇ ਟਰੰਪ ਹੁਣਾਂ ਦੁਆਰਾ ਲਗਾਏ ਗਏ ਟੈਰਿਫਸ ਆ ਉਹ ਅਨਕਨਸਟੀਟਿਊਸ਼ਨਲ ਆ, ਉਹ ਅਨਲਾਫੁਲ ਆ। ਸੋ ਉਸ ਟਾਈਮ ਦੇ ਉੱਤੇ ਵੀ ਉਹਨਾਂ ਦੇ ਉਲਟ ਗੁੱਸਾ ਜਿਹੜਾ ਉਹ ਝਾੜ ਰਹੇ ਸੀਗੇ, ਤੇ ਹੁਣ ਵੀ ਜਿਹੜੇ ਜਸਟਿਸ ਬੈਰਟ ਆ ਉਹਨਾਂ ਦੇ ਉਲਟ ਜਿਹੜਾ ਗੁੱਸਾ ਆ ਉਹ ਇਸ ਮੌਕੇ ਜਿਹੜਾ ਉਹ ਨਿਕਲ ਰਿਹਾ ਹੈਗਾ ਆ। ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਜਿਹੜੀਆਂ ਬੈਲਟਸ ਵੀ ਲੇਟ ਕਾਊਂਟ ਕਰਨ ਵਾਲੇ ਮਾਮਲੇ ਦੇ ਵਿੱਚ ਵੀ ਜਿਹੜੇ ਮਾਗਾ ਵਾਲੇ ਆ, ਖਾਸ ਕਰਕੇ GOP ਵਾਲੇ ਆ, ਉਹ ਵੀ ਸੁਪਰੀਮ ਕੋਰਟ ਦੀ ਉਸ ਰੂਲਿੰਗ ਤੋਂ ਬਹੁਤੇ ਖੁਸ਼ ਨਜ਼ਰ ਨਹੀਂ ਆਏ ਸਨ। ਜੀ ਬਿਲਕੁਲ। ਅਗਲੀ ਖਬਰ ਚੱਲੀਏ ਜਿਹੜੀ ਕਿ ਬਹੁਤ ਇੰਪੋਰਟੈਂਟ ਹੈਗੀ ਆ ਆਪਣੇ 3 ਮੁਲਕਾਂ ਦੇ ਲਈ, ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੇ ਲਈ। US, ਕੈਨੇਡਾ ਤੇ ਮੈਕਸੀਕੋ ਦੀਆਂ ਨੈਗੋਸ਼ੀਏਸ਼ਨਸ ਚੱਲ ਰਹੀਆਂ ਹੈਗੀਆਂ ਨਾਰਥ ਅਮਰੀਕਨ ਟ੍ਰੇਡ ਪੈਕਟ ਦੇ ਲਈ, ਕਿਉਂਕਿ ਉਹ ਐਕਸਪਾਇਰ ਹੋਣ ਵਾਲਾ ਆ। ਤੇ ਮੈਕਸੀਕੋ ਤੇ USA ਲਗਾਤਾਰ ਗੱਲਬਾਤ ਕਰ ਰਹੇ ਆ, ਪਰ ਕੈਨੇਡਾ ਵਾਲੇ ਜਿਹੜੇ ਆ ਹਜੇ ਕਾਫੀ ਪਿੱਛੇ ਹੈਗੇ ਆ। US $1.9 ਟ੍ਰਿਲੀਅਨ ਦਾ ਜਿਹੜਾ ਬਿਜ਼ਨਸ ਆ ਉਹ ਹਰ ਸਾਲ ਕਰਦਾ ਆ ਇਹ 2 ਮੁਲਕਾਂ ਦੇ ਵਿਚਕਾਰ। $5 ਬਿਲੀਅਨ ਹਰ ਰੋਜ਼ ਦਾ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੇ ਮੈਕਸੀਕੋ ਦੇ ਵਿਚਕਾਰ ਹਰ ਰੋਜ਼ $5 ਬਿਲੀਅਨ ਦਾ ਬਿਜ਼ਨਸ ਹੁੰਦਾ, ਬੀ ਲਾਈਕ ਬਿਲੀਅਨ ਦੇ ਨਾਲ। ਤੇ ਇਹ ਵਨ ਆਫ ਦਾ ਟੌਪ 2 ਟ੍ਰੇਡਿੰਗ ਪਾਰਟਨਰਸ ਆ ਅਮਰੀਕਾ ਦੇ। ਪਰ ਪਿਛਲੇ ਸਮੇਂ 'ਚ ਟੈਰਿਫ ਪਾਲਿਸੀਜ਼ ਨੂੰ ਲੈ ਕੇ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਆ ਰਿਲੇਸ਼ਨ ਕਾਫੀ ਗੁੱਡ ਨਹੀਂ ਰਹੇ। ਕੈਨੇਡਾ ਤੇ ਮੈਕਸੀਕੋ ਦੇ ਵਿੱਚ US ਮੈਕਸੀਕੋ ਕੈਨੇਡਾ ਐਗਰੀਮੈਂਟ ਜਿਹੜਾ USMCA ਆ, ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹੀ ਬਣਾਇਆ ਸੀ ਪਹਿਲੀ ਟਰਮ ਦੇ ਵਿੱਚ। ਪਹਿਲਾਂ ਨਾਫਟਾ ਸੀ, ਉਸ ਨੂੰ ਜਿਹੜਾ ਜਦੋਂ ਉਹ ਰਿਨਿਊ ਹੋਣਾ ਸੀ ਉਹਦਾ ਨਾਂ ਬਦਲ ਕੇ ਜਿਹੜਾ ਆ ਇਹ ਰੱਖ ਦਿੱਤਾ ਗਿਆ। ਤੇ ਇਹਦਾ ਸਭ ਤੋਂ ਵੱਡਾ ਅਸਰ ਜਿਹੜੀਆਂ ਆ ਆਟੋ ਜੌਬਸ ਦੇ ਉੱਤੇ ਹੋਣੀਆਂ, ਆਟੋ ਪਾਰਟਸ ਦੇ ਉੱਤੇ। 2020 ਦੇ ਵਿੱਚ USMCA ਨੇ ਰਿਪਲੇਸ ਕੀਤਾ ਸੀ 1994 ਵਾਲਾ ਜਿਹੜਾ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਹੈਗਾ ਆ, ਜਿਹਦੇ ਵਿੱਚ ਇੱਕ ਤਰ੍ਹਾਂ ਨਾਲ ਟ੍ਰੇਡ ਬੈਰੀਅਰਸ ਜਿਹੜੇ ਆ ਉਹ ਤੋੜੇ ਗਏ ਸੀ ਨਾਰਥ ਅਮਰੀਕਨ ਦੋਨਾਂ ਹੀ 3 ਮੁਲਕਾਂ ਦੇ ਵਿੱਚ। ਪਰ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਨਾਫਟਾ ਉਸ ਟਾਈਮ ਦੇ ਉੱਤੇ ਵੀ ਜੌਬ ਕਿਲਰ ਸੀ, ਮੈਂ ਨਵਾਂ ਲੈ ਕੇ ਆਏ, ਹੁਣ ਉਹ ਇਸ ਦੇ ਵੀ ਉਲਟ ਹੈਗੇ ਆ।
ਸੋ ਹਾਲਾਂਕਿ USMCA ਲਗਭਗ ਨਾਫਟਾ ਵਰਗਾ ਹੀ ਸੀ, ਇਹਦੇ ਸਾਰੇ ਜਿਹੜੀਆਂ ਪਾਲਿਸੀ ਸੀਗੀਆਂ ਲਗਭਗ ਉੱਥੇ ਹੀ ਸੀਗੀਆਂ। ਨਾਰਥ ਅਮਰੀਕਨ ਟ੍ਰੇਡ ਡੀਲ ਹੁਣ ਰਿਨਿਊ ਹੋਣੀ ਆ, ਤੇ ਜੁਲਾਈ 1 ਨੂੰ ਹੋਣੀ ਸੀ ਅੱਜ, ਤੇ ਹਜੇ ਇਹ ਟਾਈਮ ਲੱਗੂਗਾ। ਇਹ ਕਹਿੰਦੇ ਵੀ ਨੈਗੋਸ਼ੀਏਸ਼ਨ ਜਿਹੜੀਆਂ ਆ ਇਹ USMCA ਨੂੰ ਰਿਨਿਊ ਕਰਨ ਦੇ ਲਈ 16 ਸਾਲਾਂ ਦਾ ਜਿਹੜਾ ਇਹ ਕੰਟਰੈਕਟ ਹੋਊਗਾ ਅੰਟਲ 2042, ਜੇ ਪੂਰੀ ਐਗਰੀਮੈਂਟ ਹੋ ਜਾਂਦਾ ਹੈਗਾ ਆ। ਤੇ ਕੈਨੇਡਾ ਤੇ ਮੈਕਸੀਕੋ ਦੋਨਾਂ ਦੇ ਵਿੱਚ ਜਿਹੜੀਆਂ ਕਾਰਾਂ ਦੇ ਪਾਰਟਸ, ਆਟੋ ਪਾਰਟਸ ਤੇ ਬਹੁਤ ਵੱਡਾ ਬਿਜ਼ਨਸ ਹੈਗਾ ਆ। ਸੋ ਉਹ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਆਪਣਾ ਪੂਰਾ ਉਹਨਾਂ ਨੇ ਨਜ਼ਰ ਰੱਖੀ ਹੋਈ ਆ ਵੀ ਕਿੱਦਾਂ ਸਾਡਾ ਜਿਹੜਾ ਫਿਊਚਰ ਆਉਣ ਵਾਲੇ ਸਮੇਂ 'ਚ ਹੋਊਗਾ। USMCA ਦੇ ਵਿੱਚ ਇੱਕ ਰਿਕੁਆਇਰਮੈਂਟ ਇਹ ਸੀ ਵੀ ਜਿਹੜੇ ਆਟੋਮੋਟਿਵ ਪ੍ਰੋਡਕਟਸ ਹੈਗੇ ਆ ਉਹ 75% ਨਾਰਥ ਅਮਰੀਕਾ ਦੇ ਵਿੱਚ ਹੀ ਬਣਾਉਣੇ ਚਾਹੀਦੇ ਆ। ਨਾਫਟਾ ਦੇ ਅੰਡਰ 62.5% ਸੀ, ਤਾਂ ਫਿਰ ਜਾ ਕੇ ਤੁਹਾਡੀ ਜਿਹੜੀ ਡਿਊਟੀ ਆ ਉਹ ਫ੍ਰੀ ਹੁੰਦੀ ਸੀ। ਪਰ ਹੁਣ ਮੈਕਸੀਕੋ ਦੇ ਵਿੱਚ ਬਹੁਤ ਸਾਰੇ ਜਿਹੜੇ ਪਾਰਟਸ ਆ ਆਟੋ ਮੇਕਰ ਦੇ ਉਹ ਚਾਈਨਾ ਤੋਂ ਬਣ ਰਹੇ ਹੈਗੇ ਆ। ਸੋ ਇਹ ਵੀ ਇੱਕ ਵੱਡਾ ਜਿਹੜਾ ਇਸ਼ੂ ਇਸ ਟਾਈਮ ਬਣਿਆ ਹੋਇਆ ਹੈ। ਜਿਹੜੇ ਬਿਜ਼ਨੈਸਸ ਆ ਇਸ ਫੀਲਡ ਦੇ ਵਿੱਚ ਖਾਸ ਕਰਕੇ ਆਟੋ ਪਾਰਟਸ ਦੇ ਵਿੱਚ ਉਹ ਚਾਹੁੰਦੇ ਆ ਵੀ ਸਟੇਬਿਲਿਟੀ ਹੋਣੀ ਚਾਹੀਦੀ ਆ। ਸੋ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਡੀਲ ਹੋਊਗੀ ਨਹੀਂ ਹੋਊਗੀ। ਇਸ ਤੋਂ ਬਿਨਾਂ ਸ਼ਰਾਬ ਨੂੰ ਲੈ ਕੇ ਬਹੁਤ ਸਾਰਾ ਜਿਹੜਾ ਤਕੀਲਾ, ਮੈਜ਼ਕਲ, ਰੇਸਲਾ ਇਹ ਜਿਹੜੇ ਮੈਕਸੀਕੋ 'ਚ ਹੁੰਦੇ ਆ, ਬਹੁਤ ਵੱਡੀ ਗਿਣਤੀ 'ਚ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਵੇਚੇ ਜਾਂਦੇ ਆ। 62% ਇਹ ਕਹਿੰਦੇ ਵੀ ਮੈਕਸੀਕੋ ਤੋਂ ਇੱਥੇ ਇਹ ਸਮਾਨ ਜਿਹੜਾ ਇਹਨਾਂ ਦਾ ਮੈਂ ਨਾਂ ਲਿਆ ਆ ਇਹ ਵੇਚਿਆ ਜਾਂਦਾ ਹੈਗਾ। ਸੋ ਇਹ ਸਾਰਿਆਂ ਨੂੰ ਲੈ ਕੇ ਜਿਹੜੇ ਬਿਜ਼ਨੈਸਸ ਆ ਉਹ ਕਾਫੀ ਜਿਹੜੇ ਆ ਇਸ ਟਾਈਮ ਡਰੇ ਹੋਏ ਆ ਵੀ ਸਾਡੀ ਜਿਹੜੀ ਮੁਲਕਾਂ ਦੀ ਜਿਹੜੀ ਡੀਲ ਆ ਉਹ ਬਣੂਗੀ ਜਾਂ ਨਹੀਂ ਬਣੂਗੀ, ਜਾਂ ਇਹ ਐਕਸਟੈਂਡ ਹੋਊਗੀ। ਜੀ ਬਿਲਕੁਲ। ਖੁਦ ਹੀ ਆਪਣੇ ਬਣਾਏ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਹਰ ਵਾਰੀ ਚੇਂਜ ਇਸ ਦੇ ਵਿੱਚ ਕਰਨਾ ਜਿਹੜਾ ਉਹ ਚਾਹ ਰਹੇ ਨੇ। ਸੋ ਇਹ ਦੇਖਦੇ ਹਾਂ ਵੀ ਕਿੱਥੇ ਤੱਕ ਜਿਹੜੀ ਹਰਜੋਤ ਸਿੰਘ ਦੀ ਇਹ ਗੱਲ ਅੱਗੇ ਜਿਹੜੀ ਉਹ ਵੱਧਦੀ ਆ, ਵੀ ਕੀ ਸਿਚੁਏਸ਼ਨ ਇਸ ਦੇ ਵਿੱਚ ਜਿਹੜੀ ਉਹ ਬਣਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੋਣਾ ਨੇ ਜਦੋਂ ਦੇ ਸੱਤਾ 'ਚ ਆਏ ਆ ਬਿਲੀਅਨਸ ਆਫ ਡਾਲਰ ਕਮਾਏ ਆ। ਹੁਣ ਉਹਨਾਂ ਦੇ ਕ੍ਰਿਪਟੋ ਅਰਨਿੰਗਸ ਦੇ ਵਿੱਚ ਜਿਹੜਾ ਇਹਨਾਂ ਨੇ $1 ਬਿਲੀਅਨ ਤੋਂ ਵੱਧ ਕਮਾਈ ਕੀਤੀ ਆ, ਉਸ ਦੇ ਉੱਤੇ ਸਵਾਲ ਉੱਠ ਰਹੇ ਹੈਗੇ ਆ। ਇਹਦੇ ਵਿੱਚ ਤਾਂ ਹੁਣ ਕੋਈ ਗੱਲ ਲੁਕੀ ਛਿਪੀ ਨਹੀਂ ਹੈਗੀ ਵੀ ਟਰੰਪ ਹੋਣਾ ਨੇ ਆਪਣੇ ਅਹੁਦੇ ਦਾ ਫਾਇਦਾ ਚੱਕਦੇ ਹੋਏ ਚੰਗੀ ਖਾਸੀ ਜਿਹੜੀ ਰਾਸ਼ੀ ਆ, ਤੇ ਨਾਲ ਉਹਨਾਂ ਦੇ ਆਪਣੇ ਜਿਹੜੇ ਰਿਸ਼ਤੇਦਾਰਾਂ ਤੋਂ ਲੈ ਕੇ ਦੋਸਤਾਂ ਮਿੱਤਰਾਂ ਤੱਕ ਪਰਿਵਾਰ ਵਾਲਿਆਂ ਨੇ ਵੀ ਚੰਗੀ ਮਨੀ ਜਿਹੜੀ ਉਹ ਬਣਾਈ ਆ। ਇੱਥੋਂ ਤੱਕ ਕਿ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਦੇ ਮੁੰਡੇ ਵੀ ਫੋਨ ਵਗੈਰਾ ਵੀ ਜਿਹੜੇ ਉਹਨਾਂ ਦੇ ਨਾਂ ਦੇ ਉੱਤੇ ਵੇਚ, ਕਈ ਕੁਛ ਜਿਹੜਾ ਇਸ ਦੇ ਵਿੱਚ ਹੋ ਰਿਹਾ ਆ। ਸੋ ਟਰੰਪ ਹੋਣਾ ਨੇ ਜਿਹੜੇ ਸਵਾਲਾਂ ਨੂੰ ਨਕਾਰਦੇ ਹੋਏ ਕਿਹਾ ਵੀ ਨਹੀਂ ਜੀ, ਮੈਂ ਇਕੱਲਾ ਹੀ ਨਹੀਂ, ਸਾਰੀ ਦੁਨੀਆ ਪ੍ਰੋਫਿਟ ਜਿਹੜੀ ਇਸ ਟਾਈਮ ਕਰ ਰਹੀ ਹੈਗੀ ਆ। ਕ੍ਰਿਪਟੋ ਬਿਜ਼ਨਸਿਸ ਤੋਂ ਉਹਨਾਂ ਨੇ $1.2 ਬਿਲੀਅਨ ਦੀ ਕਮਾਈ ਜਿਹੜੀ ਉਹ ਕੀਤੀ ਹੈ, ਜਿਹੜਾ ਐਨੂਅਲ ਫਾਈਨੈਂਸ਼ੀਅਲ ਡਿਸਕਲੋਜ਼ਰ ਹੋਇਆ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਕੀ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਸਾਡੇ ਫੰਡਸ ਆ ਜਿਹੜੇ ਰਨ ਕਰਦੇ ਆ ਮਨੀ ਨੂੰ, ਤੇ ਉਹ ਵਧੀਆ ਰਨ ਜਿਹੜਾ ਇਸ ਟਾਈਮ ਕਰ ਰਹੇ ਆ। ਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਐਵਰੀਬਡੀ ਇਜ਼ ਪ੍ਰੋਫਿਟਿੰਗ, ਸਾਰੇ ਜਾਣਿਆਂ ਨੂੰ ਫਾਇਦਾ ਜਿਹੜਾ ਹੋ ਰਿਹਾ ਆ। ਤੇ ਕਹਿੰਦੇ ਕਿਉਂਕਿ ਸਟਾਕ ਮਾਰਕੀਟ ਲਗਾਤਾਰ ਉੱਤੇ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਐਸੋਸੀਏਟ ਪ੍ਰੈਸ ਵਾਲਿਆਂ ਨੇ ਜਿਹੜਾ ਆਪਾਂ ਬੋਇੰਗ ਵਾਲੀ ਤੁਸੀਂ ਖਬਰ ਕੀਤੀ ਆ 747 ਜਿਹੜਾ ਕਤਰ ਤੋਂ ਉਹਨਾਂ ਨੂੰ ਮਿਲਿਆ ਸੀ, ਉਸ ਦੌਰਾਨ ਇਹਨਾਂ ਨੂੰ ਇਹ ਜਿਹੜੇ ਸਵਾਲ ਆ ਉਹ ਪੁੱਛੇ ਜਿਹੜੇ ਉਹ ਗਏ ਸੀਗੇ। ਤੇ ਹੁਣ ਡੈਮੋਕ੍ਰੇਟਸ ਇਸ ਨੂੰ ਲੈ ਕੇ ਰੋ ਰਹੇ ਆ, ਕਹਿੰਦੇ ਵੀ ਇਹਦੀ ਹੋਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ। ਐਲਿਜ਼ਾਬੈਥ ਵਾਰਨ ਜਿਹੜੀ ਟਾਪ ਡੈਮੋਕ੍ਰੇਟ ਸੈਨੇਟ ਬੈਂਕਿੰਗ ਕਮੇਟੀ ਦੇ ਵਿੱਚ ਆ, ਉਹਨਾਂ ਨੇ ਗੁਹਾਰ ਜਿਹੜੀ ਉਹ ਲਾਈ ਆ। ਉਹ ਕਹਿੰਦੇ ਵੀ ਜਿਹੜਾ ਕ੍ਰਿਪਟੋ ਲੈਜਿਸਲੇਸ਼ਨ ਆ ਜਿਹੜਾ ਸੈਨੇਟ ਫਲੋਰ ਦੇ ਉੱਤੇ ਆ ਰਿਹਾ ਆ, ਉਹਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਵੀ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸੀਨੀਅਰ ਐਡਮਿਨਿਸਟ੍ਰੇਸ਼ਨ ਅਫੀਸ਼ੀਅਲ, ਮੈਂਬਰਸ ਆਫ ਕਾਂਗਰਸ ਐਂਡ ਦੇਅਰ ਫੈਮਿਲੀਜ਼ ਜਿਹੜੇ ਕਿ ਪ੍ਰੋਫਿਟ ਕਰ ਰਹੇ ਕ੍ਰਿਪਟੋ ਇੰਡਸਟਰੀ ਤੋਂ, ਉਹ ਬੰਦ ਹੋਣੇ ਚਾਹੀਦੇ ਆ, ਵੀ ਉਹ ਇਸ ਦੇ ਵਿੱਚ ਜਿਹੜੇ ਉਹ ਨਾ ਹੋਣ। ਕਹਿੰਦੇ ਵੀ ਜੇ ਨਾ ਕੀਤੇ ਤੇ ਇਹਦੇ ਨਾਲ ਜਿਹੜਾ ਟਰਬੋ ਚਾਰਜ ਹੋਊਗਾ ਜਿਹੜੀ ਕ੍ਰਿਪਟੋ ਕਰਪਸ਼ਨ ਇਸ ਟਾਈਮ ਟਰੰਪ ਹੋਣੀ ਜਿਹੜੀ ਉਹ ਕਰ ਰਹੇ ਆ। ਇਹ ਐਲਿਜ਼ਾਬੈਥ ਵਾਰਨ ਨੇ ਜਿਹੜਾ ਉਹ ਬਿਆਨ ਜਿਹੜਾ ਉਹ ਦਿੱਤਾ ਆ। ਇਲੀਨੋਇਸ ਦੀ ਲਿeutenant ਗਵਰਨਰ ਤੇ ਡੈਮੋਕ੍ਰੇਟ ਸੈਨੇਟ ਦੀ ਕੈਂਡੀਡੇਟ ਜੂਲੀਆਨਾ ਸਟ੍ਰੈਟਨ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਵੀ ਇਨਫਾਈਨਾਈਟ ਗਰੀਡ ਇਜ਼ ਡਿਸਗਸਟਿੰਗ,
ਵੀ ਇੰਨਾ ਜਿਹੜਾ ਲਾਲਚ ਆ ਉਹ ਚੰਗਾ ਜਿਹੜਾ ਉਹ ਨਹੀਂ ਆ। ਕਹਿੰਦੇ ਵੀ ਟਰੰਪ ਨੇ ਆਫਿਸ ਆਫ ਪ੍ਰੈਜ਼ੀਡੈਂਟ ਦੀ ਵਰਤੋਂ ਕਰਦੇ ਹੋਏ ਜਿਹੜੇ ਬਿਲੀਅਨਸ ਆਫ ਡਾਲਰ ਆ ਉਹ ਕਮਾਏ ਆ, ਜਦਕਿ ਅਮਰੀਕਨ ਫੈਮਿਲੀ ਸਟਰਗਲ ਕਰ ਰਹੀਆਂ ਆ ਬੇਸਿਕ ਨੀਡਸ ਨੂੰ ਲੈ ਕੇ ਵੀ। 927 ਪੇਜਾਂ ਦਾ ਜਿਹੜਾ ਡਿਸਕਲੋਜ਼ਰ ਆ ਉਹਦੇ ਵਿੱਚ ਜਿਹੜੀਆਂ ਕ੍ਰਿਪਟੋ ਕਰੰਸੀ ਦੀ ਅਰਨਿੰਗਸ ਆ ਟਰੰਪ ਹੁਣਾਂ ਦੀਆਂ, ਜਿਹੜਾ ਵਰਲਡ ਲਿਬਰਟੀ ਫਾਈਨੈਂਸ਼ੀਅਲ ਕਰਕੇ ਇੱਕ ਜੁਆਇੰਟ ਵੈਂਚਰ ਆ ਟਰੰਪ ਫੈਮਿਲੀ ਤੇ ਟਰੰਪ ਮਿਡਲ ਈਸਟ ਯੂਨੀਵਰਸਿਟੀ ਵਿਟਕੌਫ ਦਾ, ਉਹਨਾਂ ਦੇ ਵਿੱਚ ਕਹਿੰਦੇ ਵੀ $500 ਮਿਲੀਅਨ ਜਿਹੜੀਆਂ ਗਵਰਨੈਂਸ ਟੋਕਨ ਵੇਚ ਕੇ ਜਿਹੜੀ ਉਹਨਾਂ ਨੇ ਖਰੀਦੀਆਂ, ਜਿਹੜੀ ਉਹ ਕਮਾਈ ਇਸ ਦੇ ਵਿੱਚ ਕੀਤੀ ਆ। $600 ਮਿਲੀਅਨ ਉਹਨਾਂ ਦੇ ਟਰੰਪ ਬ੍ਰਾਂਡਡ ਮੀਮ ਕੋਇਨ ਤੋਂ ਜਿਹੜੀ ਉਹ ਕਮਾਈ ਕੀਤੀ ਆ ਜਦੋਂ ਇਹਨਾਂ ਨੇ ਸੈਕਿੰਡ ਇਨਾਗਰੇਸ਼ਨ ਦੇ ਉੱਤੇ ਲਾਂਚ ਕੀਤਾ ਸੀ। ਇੱਕ ਟਾਈਮ ਤੇ ਉਹ ਸੀਗਾ ਹਰਜੋਤ ਸਿੰਘ ਜੀ ਵੀ ਜਦੋਂ ਰਾਸ਼ਟਰਪਤੀ ਨੇ ਆਪਣਾ ਪੀਨਟ ਦਾ ਜਿਹੜਾ ਬਾਗ ਆ ਉਹ ਵੀ ਵੇਚ ਦਿੱਤਾ ਸੀਗਾ, ਤੇ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਹਿੰਦੇ ਵੀ ਕੌਨਫਲਿਕਟ ਆਫ ਇੰਟਰਸਟ ਨਾ ਹੋਵੇ ਤੇ ਮੌਜੂਦਾ ਤੌਰ ਦੇ ਵਿੱਚ ਇਸ ਟਾਈਮ ਇਹ ਕਹਿੰਦੇ ਵੀ ਆਪਣਾ ਨਾ ਆਪਾਂ ਪ੍ਰੈਜ਼ੀਡੈਂਟ ਦੇ ਅਹੁਦੇ ਦਾ ਕਿੱਦਾਂ ਜਿਹੜਾ ਉਹ ਫਾਇਦਾ ਚੱਕੀਏ ਤਾਂ ਜੋ ਰਾਸ਼ੀ ਜਿਹੜੀ ਉਹ ਲਗਾਤਾਰ ਇਕੱਠੀ ਜਿਹੜੀ ਉਹ ਹੁੰਦੀ ਜਾਵੇ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਟੈਕਸਸ ਦੇ ਵਿੱਚ ਕਾਰਾਂ ਦੇ ਲਾਇਸੈਂਸ ਵੀ ਜਿਹੜੇ ਲੋਕਾਂ ਨੂੰ ਉਹ ਦੇਣ ਤੋਂ ਰੋਕ ਰਹੀ ਆ ਟੈਕਸਸ ਦੀ DMV, ਉਹ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਕਰਾਂਗੇ। ਤੇ ਨਾਲ ਦੀ ਨਾਲ ਈਰਾਨ ਤੇ ਸੰਬੰਧ ਦੇ ਵਿੱਚ ਜਿਹੜੀਆਂ ਪੀਸ ਟਾਕਸ ਹੋ ਰਹੀਆਂ ਉਹ ਡਿਸਕਸ ਕਰਾਂਗੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 408722 7698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 408272
5200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408-272-5200 ਯਾਨੀ 4082725200 ਤੇ ਦੂਜਾ ਨੰਬਰ 408-722-7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਇਰਾਨ ਜੰਗ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆ ਸਟੇਟਮੈਂਟ ਦਿੱਤੀ ਆ ਵੀ ਕਤਰ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਬਹੁਤ ਵਧੀਆ ਚੱਲ ਰਹੀ ਹੈਗੀ ਆ। ਕਹਿੰਦੇ ਵੀ ਵੈਰੀ ਗੁੱਡ ਗੱਲਬਾਤ ਹੋ ਰਹੀ ਆ, ਜਦੋਂ ਕਿ ਜਿਹੜੇ ਇਰਾਨ ਦੇ ਟੌਪ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੇ ਆ, ਖਾਸ ਕਰਕੇ ਉੱਥੇ ਦੇ ਡਿਪਟੀ ਫਾਈਨੈਂਸ ਮਿਨਿਸਟਰ, ਉਹਨਾਂ ਨੇ ਇਹ ਕਿਹਾ ਵੀ ਸਾਡੀ ਕੋਈ ਡਾਇਰੈਕਟ ਮੀਟਿੰਗ ਨਹੀਂ US ਦੇ ਆਫੀਸ਼ੀਅਲਸ ਨਾਲ ਹੋ ਰਹੀ ਹੈਗੀ। ਸਟੇਟ ਆਫ ਹਾਰਮੋਜ਼ ਤੋਂ ਜਿਹੜੇ ਕਹਿੰਦੇ ਵੀ ਕੰਟੇਨਰਸ ਆ ਉਹ ਲੰਘ ਰਹੇ ਹੈਗੇ ਆ। ਇਹ ਜਿਹੜੀਆਂ ਸਟੇਟਮੈਂਟਸ ਇਰਾਨ ਵੱਲੋਂ ਵੀ ਆ ਰਹੀਆਂ ਹੈਗੀਆਂ। ਜੋ ਲੈਬਨਾਨ ਦੇ ਵਿੱਚ ਵਾਪਰਿਆ ਹੈਗਾ ਆ ਉਹ ਇੱਕ ਮੇਨ ਪੁਆਇੰਟ ਆ ਵੀ ਉੱਥੇ ਜਿਹੜੀ ਲੜਾਈ ਆ ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਇਰਾਨ ਦੇ ਡਿਪਟੀ ਫਾਈਨੈਂਸ ਮਿਨਿਸਟਰ ਨੇ ਇਹ ਕਿਹਾ ਵੀ ਦੋਹਾ ਦੇ ਵਿੱਚ ਜੋ ਮੀਟਿੰਗ ਹੋ ਰਹੀ ਆ ਉਹ ਕਤਰ ਦੇ ਤੇ ਪਾਕਿਸਤਾਨ ਦੇ ਆਫੀਸ਼ੀਅਲ ਤੇ ਜਿਹੜੇ ਅਮਰੀਕਾ ਦੇ ਆਫੀਸ਼ੀਅਲਸ ਆ ਉਹਨਾਂ ਦੇ ਵਿਚਾਲੇ ਹੋ ਰਹੀ ਹੈਗੀ ਆ। ਸਾਡਾ ਕੋਈ ਮੇਨ ਬੰਦਾ ਉੱਥੇ ਇਸ ਟਾਈਮ ਦੇ ਉੱਤੇ ਨਹੀਂ ਹੈਗਾ। ਸੋ ਹਾਲਾਂਕਿ ਜਿਹੜਾ US ਦਾ ਜਿਹੜਾ ਕਰੂਡ ਆਇਲ ਆ ਉਹ ਜਿਹੜੇ ਉੱਥੇ ਇੱਥੇ ਦੇ ਜਿਹੜੇ ਪੈਟਰੋਲ ਦੇ ਰਿਜ਼ਰਵਸ ਆ ਕਰੂਡ ਆਇਲ ਦੇ, ਉਹ ਲੋਐਸਟ ਲੈਵਲ ਤੇ ਪਹੁੰਚ ਗਏ ਆ 1983 ਤੋਂ ਬਾਅਦ। 5.5 ਮਿਲੀਅਨ ਬੈਰਲ ਜਿਹੜਾ ਕਰੂਡ ਆਇਲ ਰਿਜ਼ਰਵ ਸੀਗੇ ਜੂਨ 26 ਨੂੰ ਉਹ ਪੁੱਲ ਕੀਤੇ ਗਏ ਹੈਗੇ ਆ।
ਸੋ ਹੁਣ ਜਿਹੜੇ ਟੋਟਲ ਇਸ ਟਾਈਮ ਅਮਰੀਕਾ ਦੇ ਕੋਲ ਰਿਜ਼ਰਵਸ ਹੈਗੇ ਆ 325.7 ਬਿਲੀਅਨ ਬੈਰਲਸ ਦੇ ਇਸ ਟਾਈਮ ਦੇ ਉੱਤੇ ਹੈਗੇ ਆ। ਯੂਐਸ ਨੇ ਆਪਣਾ ਹੀ ਇੱਕ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ 1975 ਦੇ ਵਿੱਚ ਕ੍ਰੀਏਟ ਕੀਤਾ ਸੀਗਾ। ਇੱਕ ਟਾਈਮ ਦੇ ਉੱਤੇ 720 ਮਿਲੀਅਨ ਬੈਰਲਸ ਅਮਰੀਕਾ ਦੇ ਕੋਲ ਰਿਜ਼ਰਵ ਦੇ ਵਿੱਚ ਪਏ ਹੋਏ ਸੀਗੇ। ਜੀ ਸੋ ਈਰਾਨ ਜਿਹੜਾ ਉਹ ਨਾਲ ਇਹ ਕਹਿ ਰਿਹਾ ਹੈ ਵੀ 20% ਪ੍ਰੀਮੀਅਮ ਦੇ ਉੱਤੇ ਉਹ ਆਪਣਾ ਤੇਲ ਵੇਚ ਰਿਹਾ ਆ ਜਦੋਂ ਤੋਂ ਯੂਐਸ ਨੇ ਬਲੌਕੇਡ ਆਪਣਾ ਖਤਮ ਕੀਤਾ ਆ। ਤੇ ਉਹਨਾਂ ਨੇ ਕਿਹਾ ਵੀ ਜਿਹੜਾ 40 ਮਿਲੀਅਨ ਬੈਰਲ ਆ ਉਹਨਾਂ ਨੂੰ ਐਕਸਪੋਰਟ ਕੀਤਾ ਆ। ਚੀਫ ਨੈਗੋਸ਼ੀਏਟਰ ਮੁਹੰਮਦ ਬਗੇਰ ਗਲਿਬਾਗ ਬਾਫ ਉਹਨਾਂ ਨੇ ਜਿਹੜਾ ਇਹ ਦੱਸਿਆ ਆ। ਸੋ ਮਤਲਬ 20% ਤੇਲ ਦੀਆਂ ਕੀਮਤਾਂ ਵਧਾ ਕੇ ਪ੍ਰੀਮੀਅਮ ਦੇ ਉੱਤੇ ਉਹ ਤੇਲ ਨੂੰ ਜਿਹੜਾ ਉਹ ਵੇਚ ਰਹੇ ਆ। ਈਰਾਨ ਕਹਿੰਦੇ ਵੀ ਐਗਰੀ ਕਰਕੇ ਆਇਆ ਵੀ ਜਿਹੜੇ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਟੋਲ ਫ੍ਰੀ ਰਹਿਣਗੇ ਜਿਹੜੇ ਸ਼ਿਪਸ ਟ੍ਰਾਂਜ਼ਿਟ ਕਰ ਰਹੀਆਂ ਆ 60 ਦਿਨਾਂ ਦੇ ਲਈ। ਨਵੇਂ ਜਿਹੜੇ MOU ਯੂਐਸ ਦੇ ਨਾਲ ਜੋ ਸਾਈਨ ਹੋਇਆ ਆ ਉਸ ਦੇ ਹਿਸਾਬ ਦੇ ਨਾਲ। ਤੇ ਇਹ ਜਿਹੜਾ ਕਹਿੰਦੇ ਵੀ ਕੰਟਰੋਲ ਆ ਵਾਟਰਵੇ ਦੀ ਐਡਮਿਨਿਸਟ੍ਰੇਸ਼ਨ ਦਾ ਉਹ ਉਹਨਾਂ ਦੇ ਕੋਲ ਹੀ ਰਹੇਗਾ। ਸੋ ਮੈਮੋਰੈਂਡਮ ਆਫ ਅੰਡਰਸਟੈਂਡਿੰਗ 17 ਜੂਨ ਨੂੰ ਦੋਨਾਂ ਮੁਲਕਾਂ ਦੇ ਦਰਮਿਆਨ ਸਮਝੌਤਾ ਜਿਹੜਾ ਹੋਇਆ ਸੀ 4 ਮਹੀਨੇ ਦੀ ਚੱਲ ਰਹੀ ਜਿਹੜੀ ਲੜਾਈ ਆ ਉਸ ਦੇ ਨਾਲ ਖਤਮ ਹੋਈ ਸੀ ਤੇ ਸਟ੍ਰੇਟ ਆਫ ਹਾਰਮੁਜ਼ ਨੂੰ ਖੋਲਿਆ ਗਿਆ ਸੀ। ਇਸ ਮੈਮੋਰੈਂਡਮ ਦੇ ਸਾਈਨ ਹੋਣ ਤੋਂ ਬਾਅਦ ਦੇ ਵਿੱਚ ਈਰਾਨ ਦੇ ਦੁਆਰਾ ਇੱਕ ਸ਼ਿਪ ਦੇ ਉੱਤੇ ਹਮਲਾ ਕੀਤਾ ਗਿਆ ਸੀ। ਫਿਰ ਉਸ ਦੀ ਜਵਾਬੀ ਕਾਰਵਾਈ 'ਚ ਅਮਰੀਕਾ ਦੇ ਦੁਆਰਾ ਇਹਨਾਂ ਦੇ ਮਿਜ਼ਾਈਲ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਿਹੜਾ ਹੋ ਗਿਆ ਸੀਗਾ। ਪਰ ਇਵੈਂਚੁਅਲੀ ਹੁਣ ਦੋਨੋਂ ਜਾਣੇ ਫਿਰ ਟਿਕੇ ਜਿਹੜੇ ਹੈਗੇ ਆ। ਹੁਣ ਈਰਾਨ ਵਾਲੇ ਫਾਇਦਾ ਜਿਹੜਾ ਉਹ ਲੈ ਰਹੇ ਆ ਤੇਲ ਆਪਣਾ ਜਿਹੜਾ ਉਹ ਮਹਿੰਗਾ ਵੇਚ ਕੇ। ਤੇ ਜਿਹੜਾ ਟੈਂਕਰ ਟਰੈਕਿੰਗ ਫਰਮ ਆ ਇੱਕ tankertrackers.com ਉਹਨਾਂ ਨੇ ਅੱਜ ਜਿਹੜਾ ਦੱਸਿਆ ਵੀ ਈਰਾਨ ਨੇ ਹੁਣ ਤੱਕ 50 ਮਿਲੀਅਨ ਬੈਰਲ ਕੱਚਾ ਤੇਲ ਜਿਹੜਾ ਐਕਸਪੋਰਟ ਕਰ ਦਿੱਤਾ ਹੈ ਜਦੋਂ ਤੋਂ ਯੂਐਸ ਨੇ ਆਪਣਾ ਜਿਹੜਾ ਨੇਵਲ ਬਲੌਕੇਡ ਸੀ ਉਸ ਨੂੰ ਹਟਾ ਦਿੱਤਾ ਸੀਗਾ ਤਕਰੀਬਨ 2 ਹਫ਼ਤਿਆਂ ਦੇ ਵਿੱਚ। ਸੈਟੇਲਾਈਟ ਇਮੇਜਰੀ ਤੇ ਰੀਅਲ ਟਾਈਮ ਆਟੋਮੇਸ਼ਨ ਆਇਡੈਂਟੀਫਿਕੇਸ਼ਨ ਸਿਸਟਮ ਆ ਉਸ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਜਦ ਲੜਾਈ ਚਰਮ ਸੀਮਾ ਤੇ ਸੀਗੀ ਤਾਂ ਇਹ ਕੱਚੇ ਤੇਲ ਦੀ ਕੀਮਤ 118-120 ਡਾਲਰ ਤੱਕ ਪਹੁੰਚ ਗਈ ਸੀ ਤੇ ਹੁਣ ਉਸ ਲੈਵਲ ਤੋਂ 40% ਡਾਊਨ ਆ ਚੁੱਕੀ ਆ ਤੇ ਤਕਰੀਬਨ ਬ੍ਰੈਂਟ ਜਿਹੜਾ ਕਰੂਡ ਆਇਲ ਆ ਉਹ 73 ਡਾਲਰ ਪ੍ਰਤੀ ਬੈਰਲ ਦੇ ਉੱਤੇ ਚੱਲ ਰਿਹਾ ਸੀਗਾ। ਸੋ ਇਰਾਨੀਅਨ ਜਿਹੜਾ ਕਰੂਡ ਆ ਉਹ ਡਿਸਕਾਊਂਟ ਕਰ ਰਹੇ ਆ ਹੋਰ 10 ਤੋਂ 15 ਡਾਲਰ ਬੈਰਲ ਦੇ ਵਿੱਚ। ਨਾਲ ਦੇ ਨਾਲ ਕਹਿੰਦੇ ਵੀ ਵਾਰ ਨੂੰ ਕੰਪਨਸੇਟ ਕਰਨ ਦੇ ਲਈ ਜਿਹੜੇ ਬਾਇਰਸ ਆ ਤੇ ਸੈਂਕਸ਼ਨ ਜਿਹੜੇ ਰਿਸਕ ਲੈ ਕੇ ਉਹਨਾਂ ਤੋਂ ਤੇਲ ਜਿਹੜਾ ਉਹ ਖਰੀਦ ਰਹੇ ਸੀ। ਕੱਲ ਜਿਹੜੀ ਹੋਈ ਗੱਲਬਾਤ ਉਹਦੇ ਵਿੱਚ ਹਰਜੋਤ ਸਿੰਘ ਜੀ ਇਹ ਇਸ਼ਾਰਾ ਹੋਇਆ ਸੀਗਾ ਵੀ ਈਰਾਨ ਵਾਲੇ ਜਾਂ ਓਮਾਨ ਵਾਲੇ ਜੇ ਉੱਥੇ ਟ੍ਰਾਂਜ਼ਿਟ ਫੀਸ ਲਾਉਂਦੇ ਜਾਂ ਟੋਲ ਲਾਉਂਦੇ ਆ ਤਾਂ ਉਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਊਗੀ। ਤਾਂ ਇੱਥੋਂ ਇਹ ਪਤਾ ਲੱਗਦਾ ਹੈ ਵੀ ਈਰਾਨ ਹੋ ਸਕਦਾ ਵੀ ਇਹਨਾਂ 60 ਦਿਨਾਂ ਬਾਅਦ ਇਸ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਸ਼ਿਪਸ ਦੀ ਆਵਾਜਾਈ ਦੇ ਉੱਤੇ ਟੋਲ ਲਾ ਦੇਵੇ। ਜੀ ਅਗਲੀ ਖਬਰ ਵੱਲ ਚਲੀਏ ਤੇ ਜਿਸ ਤਰ੍ਹਾਂ ਮੈਂ ਇਮੀਗ੍ਰੇਸ਼ਨ ਨੂੰ ਲੈ ਕੇ ਟੈਕਸਸ ਦੇ ਲਾਇਸੈਂਸ ਨੂੰ ਲੈ ਕੇ ਗੱਲਬਾਤ ਕੀਤੀ ਸੀ ਜੀ। ਜੋ H1B ਵੀਜ਼ਾ H4 ਵੀਜ਼ਾ ਤੇ F1B ਵੀਜ਼ਾ ਹੋਲਡਰਸ ਆ ਉਹਨਾਂ ਨੂੰ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਟੈਕਸਸ ਦੇ ਵਿੱਚ ਆ ਰਹੀ ਆ। ਟੈਕਸਸ ਸਟੇਟ ਨੇ ਇਹ ਕਿਹਾ ਵੀ ਜੇ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗੀ ਹੋਈ ਹੈਗੀ ਆ ਵੈਲਿਡ ਪੇ ਇੰਨੇ ਚਿਰ ਲਈ ਤੁਹਾਡਾ ਵੀਜ਼ਾ ਵੈਲਿਡ ਆ ਤਾਂ ਹੀ ਅਸੀਂ ਤੁਹਾਨੂੰ ਲਾਇਸੈਂਸ ਦੇਵਾਂਗੇ। ਅਮਰੀਕਾ 'ਚ ਅੱਜ ਕੱਲ੍ਹ ਕੀ ਹੋ ਰਿਹਾ ਵੀ ਬਹੁਤ ਸਾਰੇ ਲੋਕ ਜਿਹੜੇ H1 H4 ਜਾਂ F1 ਵੀਜ਼ਾ ਤੇ ਉੱਤੇ ਹੈਗੇ ਆ ਉਹਨਾਂ ਦੀ ਐਕਸਟੈਂਸ਼ਨ ਤਾਂ ਹੋ ਜਾਂਦੀ ਆ ਪਰ ਉਹ ਆਪਣੀ ਸਟੈਂਪ ਜਿਹੜੀ ਲਵਾਉਣ ਲਈ ਇੰਡੀਆ ਜਾਂ ਹੋਰ ਮੁਲਕਾਂ ਦੇ ਵਿੱਚ ਵਾਪਸ ਨਹੀਂ ਜਾਂਦੇ ਕਿਉਂਕਿ ਉੱਥੇ 1 ਸਾਲ ਤੱਕ ਦਾ ਜਿਹੜਾ ਵੇਟਿੰਗ ਪੀਰੀਅਡ ਵੀ ਜਿਹੜਾ ਦੱਸਿਆ ਜਾ ਰਿਹਾ ਹੈਗਾ। ਸੋ ਹੁਣ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਮੰਨ ਲਓ ਕਿ ਅੱਜ ਦੀ ਡੇਟ 'ਚੋਂ ਕੈਲੀਫੋਰਨੀਆ ਦਾ ਲਾਇਸੈਂਸ ਉਹਨਾਂ ਦਾ ਵੈਲਿਡ ਆ ਕਿ ਜੇ ਉਹ ਟੈਕਸਸ ਜਾਊਗੇ ਤੇ ਉਹਨਾਂ ਦੇ ਸਟੈਂਪ ਨਹੀਂ ਲੱਗੀ ਹੋਈ ਹੈਗੀ ਕਦੋਂ ਐਕਸਪਾਇਰ ਹੋਣਾ ਹੈਗਾ ਤੇ ਉਹ ਟੈਕਸਸ ਦਾ ਲਾਇਸੈਂਸ ਨਹੀਂ ਲੈ ਸਕਦੇ ਹੈਗੇ। ਸੋ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਹ ਪੋਜੀਸ਼ਨ ਲਈ ਆ ਵੀ ਉਹ ਫੋਰਨ ਪਾਸਪੋਰਟ ਉਹ ਨਹੀਂ ਲੈਣਗੇ ਜਿਹਦੇ ਉੱਤੇ ਐਕਸਪਾਇਰਡ ਵੀਜ਼ਾ ਲਿਖਿਆ ਹੋਇਆ ਹੈਗਾ ਆ ਖਾਸ ਕਰਕੇ ਜਿਹੜੀ ਉਹਨਾਂ ਦੀ ਰੀਅਲ ਆਈਡੀ ਪਰਪਸ ਹੈਗਾ ਆ। ਸੋ ਇਹਦੇ ਨਾਲ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ ਖਾਸ ਕਰਕੇ ਜਿਹੜੇ ਇੰਜੀਨੀਅਰ ਜਾਂ ਹੋਰ H1B ਵੀਜ਼ੇ ਦੇ ਉੱਤੇ ਹੈਗੇ ਆ। ਕਹਿੰਦੇ ਭਈ ਹੁਣ ਸਿਚੁਏਸ਼ਨ ਇਹ ਬਣੀ ਆ ਵੀ ਜੇ ਤੁਸੀਂ ਟੈਕਸਸ ਦਾ ਡਰਾਈਵਿੰਗ ਲਾਇਸੈਂਸ ਲੈਣਾ ਆ
ਤੇ ਤੁਹਾਨੂੰ ਇੰਡੀਆ ਨੂੰ ਜਾਣਾ ਪਊਗਾ। ਇੰਡੀਆ ਜਾ ਕੇ ਤੁਹਾਨੂੰ ਸਟੈਂਪ ਲਵਾਉਣੀ ਪਊਗੀ ਪਾਸਪੋਰਟ ਤੇ, ਮੁੜ ਕੇ ਆ ਕੇ ਫਿਰ ਟੈਕਸਸ ਸਟੇਟ ਚ ਆਓ ਤਾਂ ਫੇਰ ਤੁਸੀਂ ਜਿਹੜਾ ਲਾਇਸੈਂਸ ਆ ਉਹ ਲੈ ਸਕਦੇ ਹੈਗੇ ਆ। ਸੋ ਇਹ ਜਿਹੜੇ ਇਮੀਗ੍ਰੇਸ਼ਨ ਅਟਾਰਨੀਜ਼ ਆ ਉਹਨਾਂ ਨੇ ਹੁਣ ਕਾਫੀ ਰੌਲਾ ਪਾਇਆ ਇਸ ਇਸ਼ੂ ਦੇ ਉੱਤੇ ਵੀ ਭਈ ਇਹ ਤੁਸੀਂ ਸ਼ਰੇਆਮ ਜਿਹੜਾ ਆ ਧੱਕਾ ਕਰ ਰਹੇ, ਜਦ ਕਿ ਉਹ ਲੀਗਲੀ ਉਹਨਾਂ ਦਾ ਜਿਹੜਾ H1 ਐਕਸਟੈਂਡ ਹੋ ਚੁੱਕਾ ਹੈਗਾ ਆ, ਉਹ ਜੌਬ ਕਰ ਰਹੇ ਹੈਗੇ ਆ, ਟੈਕਸ ਪੇ ਕਰ ਰਹੇ ਹੈਗੇ। ਜੀ ਜੀ ਤੇ ਹਰਜੋਤ ਸਿੰਘ ਜੀ, ਇੱਕ ਕੁਇਕ ਬ੍ਰੇਕ ਦਾ ਵਕਤ ਹੋ ਗਿਆ, ਇੱਕ ਕੁਇਕ ਬ੍ਰੇਕ ਲਵਾਂਗੇ ਤੇ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਆ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single
ਅਪਡੇਟ ਅਮਰੀਕਾ 'ਚ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਬ੍ਰੇਕ ਤੋਂ ਬਾਅਦ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰਾਂ ਵੱਲ ਚੱਲੀਏ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਕਹਿੰਦੇ ਵੀ 2 ਬੰਦੇ ਜਿਹੜੇ ਆ ਇੰਪਾਇਰ ਸਟੇਟ ਬਿਲਡਿੰਗ ਦਾ ਜਿਹੜਾ ਸਪਾਇਰ ਆ ਉਹਦੇ ਉੱਤੇ ਜਿਹੜਾ ਬਿਲਕੁਲ ਚੜ ਗਏ ਆ। ਬਹੁਤ ਉੱਚਾ ਹੈਗਾ, 1454 ਫੁੱਟ ਉੱਚਾ ਆ ਇਹ ਗਰਾਊਂਡ ਤੋਂ। ਤੇ ਉਹਨਾਂ ਨੇ ਮਾਸਕ ਪਾਏ ਹੋਏ ਹੈਗੇ ਆ ਤੇ ਆਪਣੇ ਉਹਨਾਂ ਨੇ ਬੈਨਰ ਫੜਿਆ ਹੋਇਆ ਆ, ਵੈਨ ਦਾ ਪਾਵਰ ਆਫ ਲਵ ਬੀਟਸ ਦ ਲਵ ਆਫ ਪਾਵਰ ਦ ਵਰਲਡ ਨੋਜ਼ ਪੀਸ। ਸੋ ਸ਼ਾਂਤੀ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜੇ ਬੈਨਰ ਫੜੇ ਹੋਏ ਆ ਤੇ ਪੁਲਿਸ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਮੌਜੂਦ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜੀ, ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਦੇ ਉੱਤੇ ਲਿਮਿਟਸ ਲਾਈਆਂ ਗਈਆਂ ਸੀਗੀਆਂ, ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਆ। ਪਬਲਿਕ ਸਰਵਿਸ ਲੋਨ ਫॉरगिवनेस ਕਹਿੰਦੇ ਵੀ ਅਜੇ ਇਫੈਕਟ ਦੇ ਵਿੱਚ ਨਹੀਂ ਜਾਊਗੀ, ਕਿਉਂਕਿ ਜਿਹੜੇ 2 ਫੈਡਰਲ ਜੱਜਿਸ ਆ ਉਹਨਾਂ ਨੇ ਇਸ ਰੂਲ ਨੂੰ ਬਲੌਕ ਕਰ ਦਿੱਤਾ। PSLF ਜਿਹੜਾ ਇਸ ਦਾ ਸ਼ਾਰਟ ਫਾਰਮ ਆ, ਇਹ 2007 ਦੇ ਵਿੱਚ ਉਸ ਟਾਈਮ ਤੇ ਪ੍ਰੈਜ਼ੀਡੈਂਟ ਜਾਰਜ ਬੁਸ਼ ਆ, ਉਹਨਾਂ ਨੇ ਲਾਅ ਨੂੰ ਸਾਈਨ ਕਰਕੇ ਕਾਨੂੰਨ ਬਣਾ ਦਿੱਤਾ ਸੀਗਾ, ਜਿਹਦੇ ਵਿੱਚ ਡੈਟ ਜਿਹੜੀ ਕੈਂਸਲੇਸ਼ਨ ਆ, ਜੇ 1 ਦਹਾਕਾ ਬੋਰੋਵਰਸ ਨੂੰ ਹੋ ਗਿਆ ਆ ਵਰਕ ਕਰਦੇ ਆ ਨਾਨ ਪ੍ਰੋਫਿਟ ਜਾਂ ਸਰਕਾਰ ਦੇ ਲਈ, ਉਹਨਾਂ ਨੂੰ ਸਹੂਲਤ ਇਸ ਦੇ ਵਿੱਚ ਮਿਲਦੀ ਸੀਗੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਦੀ ਜਿਹੜੀ ਡੈਫੀਨੇਸ਼ਨ ਆ ਉਸ ਦੇ ਵਿੱਚ ਤਬਦੀਲੀ ਕਰ ਦਿੱਤੀ ਸੀਗੀ, ਕੁਆਲੀਫਾਈਂਗ ਇੰਪਲੋਇਰ ਦੇ ਰੂਪ ਦੇ ਵਿੱਚ, ਵੀ ਕੌਣ ਕੁਆਲੀਫਾਈਂਗ ਇੰਪਲੋਇਰ ਆ। ਜਿੱਦਾਂ ਪਹਿਲਾਂ ਨਾਨ ਪ੍ਰੋਫਿਟ ਤੇ ਸਰਕਾਰ ਦੀ ਜੌਬ ਆ, ਉਹ 1 ਦਹਾਕੇ ਦੀ ਮੰਨੀ ਜਿਹੜੀ ਉਹ ਜਾਂਦੀ ਸੀਗੀ। PSLF ਦੇ ਵਿੱਚ ਇਹਨਾਂ ਨੇ ਇਹ ਹਦਾਇਤਾਂ ਨਾਲ ਐਡ ਕਰ ਦਿੱਤੀਆਂ ਸੀਗੀਆਂ ਵੀ ਉਹ ਆਰਗੇਨਾਈਜੇਸ਼ਨਸ ਨੂੰ ਐਕਸਕਲੂਡ ਕਰ ਦਿੱਤਾ ਜਾਊਗਾ ਜਿਹੜੀਆਂ ਅਨਲਾਫੁਲ ਐਕਟੀਵਿਟੀਜ਼ ਦੇ ਵਿੱਚ ਅੰਗੇਜ ਕਰਦੀਆਂ ਹੈਗੀਆਂ ਆ। ਕ੍ਰਿਟਿਕਸ ਨੇ ਇਹ ਆਰਗਿਊ ਕੀਤਾ ਸੀਗਾ ਵੀ ਇਹ ਜਿਹੜੀ ਬੜੀ ਵੇਗ ਜੀ ਲੈਂਗੁਏਜ ਆ, ਵੀ ਇਹ ਕਿੱਦਾਂ ਜਿਹੜਾ ਉਹ ਮੰਨਿਆ ਜਾਊਗਾ, ਕੌਣ ਨਿਰਧਾਰਿਤ ਕਰੂਗਾ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਅਨਲਾਫੁਲ ਐਕਟੀਵਿਟੀਜ਼ ਦੇ ਵਿੱਚ ਮੰਨੀਆਂ ਜਾਂਦੀਆਂ ਆ, ਉਹ ਨਾਨ ਪ੍ਰੋਫਿਟਸ ਨੂੰ ਲੈ ਕੇ ਖਾਸ ਜਿਹੜਾ ਉਹ ਕਰਕੇ। ਸੋ ਹਾਲ ਦੀ ਘੜੀ ਜਿਹੜੇ 2 ਫੈਡਰਲ ਜੱਜਿਸ ਆ, ਉਹਨਾਂ ਨੇ ਇਹ ਜਿਹੜੀ ਡੈਫੀਨੇਸ਼ਨ ਬਦਲਣ ਤੋਂ, ਇਹ ਨਵੀਂ ਪਾਲਿਸੀ ਚੇਂਜ ਕਰਨ ਤੋਂ ਰੋਕ ਦਿੱਤਾ ਸੀਗਾ। ਕੱਲ ਮੰਗਲਵਾਰ ਨੂੰ US ਡਿਸਟ੍ਰਿਕਟ ਜੱਜ ਅਮੀਰ ਅਲੀ, ਉਹਨਾਂ ਨੇ ਇਹ ਜਿਹੜੀ ਰੈਗੂਲੇਸ਼ਨ, ਜਿਹੜੀਆਂ ਨਵੀਆਂ ਰਿਸਟ੍ਰਿਕਸ਼ਨ PSLF ਦੇ ਵਿੱਚ ਆ, ਜੋ ਕਿ ਅੱਜ ਤੋਂ ਸ਼ੁਰੂ ਹੋਣੀਆਂ ਸੀ 1 ਜੁਲਾਈ ਤੋਂ, ਉਹਨਾਂ ਨੂੰ ਸਟਰਕ ਡਾਊਨ ਕਰ ਦਿੱਤਾ। ਕੱਲ ਦੇ ਕੱਲ ਹੀ ਇੱਕ ਹੋਰ ਡਿਸਟ੍ਰਿਕਟ ਜੱਜ ਮਾਯੋਂਗ ਜੂਆਨ, ਉਹਨਾਂ ਨੇ ਸਟੇਟਸ ਤੇ ਸਿਟੀਜ਼ ਤੇ ਨਾਨ ਪ੍ਰੋਫਿਟਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਜਿਹੜਾ ਉਹ ਕਿਹਾ ਵੀ ਇਹ ਜਿਹੜਾ ਰੂਲ ਆ ਇਹ ਲਾਅ ਦੇ ਉਲਟ ਆ, ਤੇ ਇਨਫੈਕਟ ਜਿਹੜਾ ਫਸਟ ਅਮੈਂਡਮੈਂਟ ਆ ਉਸ ਦੀ ਇਹ ਵਾਇਲੇਸ਼ਨ ਕਰਦਾ ਹੈਗਾ ਆ। ਸੋ ਜਿਹੜਾ ਪਬਲਿਕ ਸਰਵਿਸ ਲੋਨ ਫॉरगिवनेस ਦਾ ਪ੍ਰੋਗਰਾਮ ਆ, ਜਿਹੜਾ 2007 ਦੇ ਵਿੱਚ ਚਾਲੂ ਹੋਇਆ ਸੀ, ਉਹ ਉਹਨਾਂ ਹੀ ਰੈਗੂਲੇਸ਼ਨਸ ਦੇ ਨਾਲ, ਉਹਨਾਂ ਹੀ ਕ੍ਰਾਈਟੀਰੀਆ ਦੇ ਨਾਲ ਹਾਲ ਦੀ ਘੜੀ ਜਿਹੜਾ ਉਹ ਚਾਲੂ ਰਹੇਗਾ। ਤਕਰੀਬਨ ਕਹਿੰਦੇ ਵੀ 9 ਮਿਲੀਅਨ 90 ਲੱਖ ਜਿਹੜੇ ਬੋਰੋਵਰਸ ਆ ਉਹ ਐਲੀਜੀਬਲ ਹੋ ਸਕਦੇ ਆ PSLF ਦੇ ਲਈ, ਇਸ ਫॉरगिवनेस ਪ੍ਰੋਗਰਾਮ ਦੇ ਲਈ। 2022 ਦੇ ਇੱਕ ਪ੍ਰੋਟੈਕਟ ਬੋਰੋਵਰਸ ਜਿਹੜਾ ਐਸਟੀਮੇਟ ਕਰਦਾ ਹੈਗਾ ਆ। ਸੋ ਜੇ ਤੁਸੀਂ ਸਟੂਡੈਂਟ ਲੋਨ ਲਿਆ ਸੀਗਾ ਤੇ 10 ਸਾਲ ਹੋ ਗਏ ਆ, ਤੁਹਾਨੂੰ ਕਿਸੇ ਨਾਨ ਪ੍ਰੋਫਿਟ ਲਈ ਕੰਮ ਕਰਦੇ ਜਾਂ ਸਰਕਾਰ ਲਈ ਕੰਮ ਕਰਦੇ, ਤਾਂ ਇਹ ਤੁਹਾਡੇ ਕੋਲ ਮੌਕਾ ਆ ਵੀ ਆਪਣੇ ਜਿਹੜੇ ਪਬਲਿਕ ਸਰਵਿਸ ਲੋਨ ਫॉरगिवनेस ਪ੍ਰੋਗਰਾਮ ਦੇ ਤਹਿਤ ਆਪਣੇ ਉੱਤੇ ਚੜੇ ਹੋਏ ਕਰਜ਼ੇ ਨੂੰ ਉਹ ਮਾਫ ਤੁਸੀਂ ਕਰਵਾ ਸਕਦੇ ਆ, ਸਟੂਡੈਂਟ ਲੋਨ ਵਾਲੇ। ਜੀ, ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਕਾਫੀ ਸਟਰੋਂਗ ਆ। ਇੱਕ ਚੀਜ਼ ਆ ਜਿਹੜੀ ਅਮਰੀਕਾ ਦੇ ਵਿੱਚ ਸਟਾਕ ਮਾਰਕੀਟ ਕਾਫੀ ਸਟਰੋਂਗ ਜਾ ਰਹੀ ਆ। ਬਾਕੀ ਜੇ ਇਕਨੋਮੀ ਵੱਲ ਦੇਖਦੇ ਜਾਈਏ, ਨੈਸਡੈਕ ਥੋੜਾ ਜਿਹਾ ਡਾਊਨ ਗਿਆ, ਡਾਓ ਤੇ S&P ਜੋ ਆ ਅਪ ਗਏ ਹੈਗੇ ਆ। ਸੋ ਇਹ ਜਿਹੜੀ ਇਕਨੋਮੀ ਆ ਓਵਰਆਲ ਅਮਰੀਕਾ ਦੇ ਵਿੱਚ, ਕੱਲ ਵੀ ਤੁਸੀਂ ਕਵਰ ਕੀਤੀ ਸੀ, ਤੇ ਥੋੜਾ ਉਹਦਾ ਅਸਰ ਪੈ ਰਿਹਾ, ਪੋਜ਼ਿਟਿਵ ਵੱਲ ਜਾ ਰਹੀ ਹੈਗੀ ਆ। ਡਾਓ ਜੋਨ ਇੰਡਸਟਰੀਅਲ 0.6% ਅਪ ਗਿਆ ਹੈਗਾ, S&P ਇੰਡੈਕਸ 0.2% ਅਪ ਗਿਆ ਹੈਗਾ ਆ। 52,640 ਪੁਆਇੰਟ 56 ਦੇ ਉੱਤੇ ਇਸ ਟਾਈਮ ਡਾਓ ਜੋਨ ਇੰਡਸਟਰੀਅਲ ਆ 321.46 ਅਪ ਗਿਆ ਹੈਗਾ। ਸੋ ਇਹ ਹਾਈਐਸਟ ਨੰਬਰ ਹੈਗਾ।
ਜੀ। ਫੀਫਾ ਦੇ ਮੈਚਸ ਦੀ ਜੇ ਜਾਣਕਾਰੀ ਦਿੰਦੇ ਜਾਈਏ, ਕੱਲ ਜਿਹੜੇ ਮੈਚ ਇੱਕ ਜਦੋਂ ਆਪਾਂ ਖਬਰਾਂ ਕਰ ਰਹੇ ਸੀ ਉਦੋਂ ਹੋਣਾ ਸੀਗਾ, ਮੈਕਸੀਕੋ ਤੇ ਐਕਵਾਡੋਰ ਦੇ ਦਰਮਿਆਨ ਜਿਹੜਾ ਉਹ ਮੁਕਾਬਲਾ, ਮੈਕਸੀਕੋ ਨੇ 2-0 ਦੇ ਨਾਲ ਇਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। 40 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੈਕਸੀਕੋ ਨੌਕਆਊਟ ਸਟੇਜ ਦੇ ਵਿੱਚ ਅੱਗੇ ਇੱਥੇ ਤੱਕ ਜਿਹੜਾ ਉਹ ਪਹੁੰਚਿਆ ਆ। ਮੈਕਸੀਕੋ ਦੇ ਵੱਲੋਂ 22ਵੇਂ ਮਿੰਟ ਦੇ ਵਿੱਚ ਜੂਲੀਅਨ ਕੁਇਨੋਜ਼ ਦੇ ਦੁਆਰਾ ਪਹਿਲਾਂ ਗੋਲ ਕੀਤਾ ਗਿਆ, ਫਿਰ ਦੂਜਾ ਗੋਲ ਰਾਉਲ ਜਿਮਨੇਜ਼ ਦੇ ਦੁਆਰਾ 31ਵੇਂ ਮਿੰਟ ਦੇ ਵਿੱਚ ਕੀਤਾ ਗਿਆ। 95ਵੇਂ ਮਿੰਟ ਦੇ ਵਿੱਚ ਇਕਵਾਡੋਰ ਦੇ ਪੀਏਰੋ ਹੈਨਕੈਪੀ ਨੂੰ ਰੈੱਡ ਕਾਰਡ ਜਿਹੜਾ ਆ ਉਹ ਦਿਖਾਇਆ ਗਿਆ। ਇਵੈਂਚੁਅਲੀ ਮੈਕਸੀਕੋ ਨੇ ਮੈਕਸੀਕੋ ਸਿਟੀ ਸਟੇਡੀਅਮ ਦੇ ਵਿੱਚ 2-0 ਦੇ ਨਾਲ ਹੋਮ ਕਰਾਊਡ ਦੇ ਸਾਹਮਣੇ ਇਹ ਜਿੱਤ ਪ੍ਰਾਪਤ ਕੀਤੀ ਆ ਤੇ ਇਹਨਾਂ ਨੇ ਰਾਊਂਡ ਆਫ 16 ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈਗੀ ਆ। ਦੂਜੇ ਪਾਸੇ ਹੁਣ ਜਦੋਂ ਆਪਾਂ ਤੁਹਾਡੇ ਨਾਲ ਹਰਜੋਤ ਸਿੰਘ ਜੀ ਗੱਲ ਕਰ ਰਹੇ ਹਾਂ ਤੇ ਇੰਗਲੈਂਡ ਤੇ ਕਾਂਗੋ ਦਾ ਮੈਚ ਇਸ ਮੌਕੇ ਚੱਲ ਰਿਹਾ, ਹਾਫ ਟਾਈਮ ਹੋ ਚੁੱਕਾ ਆ, ਜਿਸ ਦੇ ਵਿੱਚ ਕਾਂਗੋ 1-0 ਦੇ ਨਾਲ ਇੰਗਲੈਂਡ ਤੋਂ ਲੀਡ ਕਰ ਰਿਹਾ ਹੈਗਾ ਆ। ਇੰਗਲੈਂਡ ਇਸ ਵਾਰ ਉਹ ਟੀਮਾਂ ਦੇ ਵਿੱਚੋਂ ਉਹਨਾਂ ਦਾ ਨਾਮ ਹੈਗਾ ਆ ਵੀ ਸ਼ਾਇਦ ਉਹ ਵਰਲਡ ਕੱਪ ਜਿੱਤ ਸਕਦੇ ਆ, ਪਰ ਆਲਰੇਡੀ ਅਫਰੀਕਨ ਮੁਲਕਾਂ ਨੇ ਇੱਕ ਅਫਰੀਕਨ ਇੱਕ ਲੈਟਿਨ ਮੁਲਕ ਨੇ, ਦੋ ਜਿਹੜੀਆਂ ਧੁਰੰਧਰ ਯੂਰਪੀਅਨ ਮੁਲਕ ਆ ਜਰਮਨੀ ਤੇ ਨੀਦਰਲੈਂਡਸ, ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਆ ਕਿ ਅੱਜ ਕਾਂਗੋ ਇੰਗਲੈਂਡ ਨੂੰ ਸ਼ਿਕਸਤ ਦੇ ਜਾਊਗਾ ਜਾਂ ਇੰਗਲੈਂਡ ਕਮਬੈਕ ਕਰ ਸਕਦਾ ਹੈ, ਵਾਪਸੀ ਕਰ ਸਕਦਾ ਆ ਇਸ ਮੈਚ ਦੇ ਵਿੱਚ। ਇਹ ਹੁਣ ਅਗਲੇ ਹਾਫ ਦੇ ਵਿੱਚ ਪਤਾ ਜਿਹੜਾ ਉਹ ਲੱਗੇਗਾ। ਸੋ ਇਹ ਹੁਣ ਦੇਖਦੇ ਆ ਵੀ ਕੀ ਇਸ ਦੇ ਵਿੱਚ ਬਣਦਾ ਆ। ਉਧਰ ਅੱਜ ਜਿਹੜਾ ਅਗਲਾ ਮੈਚ ਇਸ ਤੋਂ ਬਾਅਦ ਚ ਦੁਪਹਿਰ ਨੂੰ ਬੈਲਜੀਅਮ ਤੇ ਸੈਨੇਗਲ ਦਾ ਹੋਣਾ ਤੇ ਫਿਰ 5 ਵਜੇ ਅੱਜ ਸ਼ਾਮ ਨੂੰ USA ਤੇ ਬੋਸਨੀਆ ਹਰਜ਼ੀਗੋਵੀਨਾ ਦੇ ਦਰਮਿਆਨ ਉਹ ਮੈਚ ਜਿਹੜਾ ਖੇਡਿਆ ਜਾਵੇਗਾ। ਸੋ ਦੇਖਦੇ ਹਾਂ ਵੀ ਕੀ US ਅੱਜ ਅਗਲੇ ਮੈਚ ਦੇ ਵਿੱਚ ਅਗਲੇ ਜਿਹੜੇ ਰਾਊਂਡ ਆਫ 16 ਦੇ ਵਿੱਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹਿੰਦਾ ਹੈ ਜਾਂ ਨਹੀਂ। ਅੱਜ ਸੈਨ ਫਰਾਂਸਿਸਕੋ ਦੇ ਵਿੱਚ ਇਹ ਮੈਚ USA ਨੇ ਖੇਲਣਾ ਹੈਗਾ ਆ। ਤੇ ਜਾਂਦੇ ਇੱਕ ਵਾਰੀ ਫਿਰ ਦੱਸਦੇ ਜਾਈਏ ਰਾਜਕਰਮਵੀਰ ਸਿੰਘ ਜੀ, ਕਿਉਂਕਿ 250ਵੀਂ ਐਨਵਰਸਰੀ ਹੈਗੀ ਆ ਅਮਰੀਕਾ ਦੀ ਜੋ ਆਜ਼ਾਦੀ ਦੀ, ਤੇ ਫਾਇਰਵਰਕਸ ਹੁੰਦੇ ਆ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ, ਸੈਨ ਫਰਾਂਸਿਸਕੋ ਵੀ ਹੋਣੇ ਆ। ਸੋ ਬਹੁਤ ਸਾਰੇ ਲੋਕ ਸੈਨ ਫਰਾਂਸਿਸਕੋ ਜਾਂਦੇ ਆ ਗੋਲਡਨ ਗੇਟ ਬ੍ਰਿਜ ਦੇ ਉੱਤੇ ਫਾਇਰਵਰਕਸ ਦੇਖਣ ਨੂੰ। ਗੋਲਡਨ ਗੇਟ ਬ੍ਰਿਜ ਸ਼ਨੀਚਰਵਾਰ ਨੂੰ ਕਲੋਜ਼ ਹੋਊਗਾ, ਸੋ ਡੀਟਿਊਰ ਕੀਤੇ ਗਏ ਹੈਗਾ US 101 ਨੂੰ। ਸੋ ਜੇ ਕੋਈ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸੈਨ ਫਰਾਂਸਿਸਕੋ ਨੂੰ ਜਾ ਰਹੇ, ਉਹਨਾਂ ਨੇ ਉੱਧਰ ਨੂੰ ਕ੍ਰਾਸ ਕਰਨਾ ਆ ਬ੍ਰਿਜ, ਸੋ ਉਹਨਾਂ ਨੂੰ ਕਾਫੀ ਜਿਹੜਾ ਰਸਤਾ ਆ ਡੀਟਿਊਰ ਕਰਨਾ ਪਊਗਾ, ਉਹ ਧਿਆਨ ਰੱਖਿਓ ਜੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।